ਭਾਰਤ ਦੇ ਵੱਲੋਂ ਜਿਹੜਾ ਉੱਥੇ ਕਤਲ ਕੀਤਾ ਗਿਆ ਸਾਡੀ ਸਿੱਖ ਕੌਮ ਦਾ ਹੀਰੋ ਭਾਈ ਹਰਦੀਪ ਸਿੰਘ ਨਿੱਜਰ, ਉਸ ਮਾਮਲੇ ਨੂੰ ਲੈ ਕੇ ਜੋ ਕੁਝ ਅੰਤਰਰਾਸ਼ਟਰੀ ਪੱਧਰ ਤੇ ਵਾਪਰ ਰਿਹਾ ਉਹਦੇ ਬਾਰੇ ਪਲ-ਪਲ ਸਾਰੇ ਦੁਨੀਆ ਭਰ ਦੇ ਵਿੱਚ ਨਵੀਂ ਤੋਂ ਨਵੀਂ ਚਰਚਾ ਛਿੜ ਰਹੀ ਆ। ਗੋਦੀ ਮੀਡੀਏ ਨੇ ਜੋ ਮਾਹੌਲ ਸਿਰਜਿਆ ਹੋਇਆ, ਜਿਸ ਤਰੀਕੇ ਦੇ ਝੂਠ ਬੋਲੇ ਹੋਏ ਨੇ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਲੱਗਣ ਲਾਇਆ ਪਿਆ ਵੀ ਦੁਨੀਆ ਭਰ ਦੇ ਵਿੱਚ ਇੱਕ ਵੀ ਮੁਲਕ ਕੈਨੇਡਾ ਦੇ ਨਾਲ ਨਹੀਂ ਹੈ। ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਜਾਂ ਹੋਰ ਮੁਲਕ ਆ ਜਿਹੜੇ, ਉੱਥੋਂ ਦੇ ਬਹੁਤ ਸਾਰੇ ਲੋਕ ਕਹਿੰਦੇ ਵੀ ਸਾਡੇ ਨਾਲ ਸਹਿਮਤ ਹੋ ਗਏ ਵੀ ਇੰਡੀਆ ਬਿਲਕੁਲ ਸਹੀ ਆ ਤੇ ਮਿਸਟਰ ਟਰੂਡੋ ਨੇ ਗਲਤ ਗੱਲ ਕੀਤੀ ਆ। ਜਿਹੜਾ ਇੱਥੇ ਭਾਰਤ ਵਿੱਚ ਖਾਲਿਸਤਾਨੀ ਐਲੀਮੈਂਟ ਸਰਗਰਮ ਹੈ, ਉਹ ਆਪਦੇ ਵੱਲੋਂ ਪੂਰੀ ਵਾਹ ਲਾ ਰਿਹਾ, ਪਰ ਉਹਦੀ ਸਾਰੀ ਦੀ ਸਾਰੀ ਜਿਹੜੀ ਸਰਗਰਮੀ ਆ ਜਾਂ ਉਹਦੀ ਜਿਹੜੀ ਗੱਲ ਆ ਉਹਨੂੰ ਘਟਾ ਕੇ ਬਿਲਕੁਲ ਖੂੰਜੇ ਲਾਉਣ ਵਾਲੀ ਜਿਹੜੀ ਇੱਥੋਂ ਜਿੱਥੋਂ ਖਬਰ ਜਾਣੀ ਹੈ ਇੱਥੋਂ ਦੇ ਮੀਡੀਆ ਰਾਹੀਂ, ਉਹ ਮੀਡੀਆ ਤਾਂ ਭਾਰਤ ਸਰਕਾਰ ਦਾ ਗੁਲਾਮ ਆ ਤੇ ਗੱਲ ਕਿੱਥੋਂ ਬਾਹਰ ਜਾਵੇ। ਇੱਕ ਪਾਸੇ ਰਸ਼ੀਆ ਅਤੇ ਉਹਦੇ ਸਾਥੀ ਮੁਲਕ ਨੇ, ਦੂਜੇ ਪਾਸੇ ਅਮਰੀਕਾ ਤੇ ਉਹਦੇ ਸਾਥੀ ਮੁਲਕ ਨੇ। ਇਹਨੂੰ ਚਾਹੇ ਆਰਥਿਕ ਤੌਰ ਦੇ ਉੱਤੇ ਜਿਹੜੇ ਮੁਲਕਾਂ ਦੇ ਹਿੱਤ ਨੇ ਉਹਦੇ ਵਿੱਚੋਂ ਨਿਕਲੀ ਗੱਲ ਗਿਣ ਲਓ, ਕਾਰਨ ਬਹਾਨਾ ਪੱਜ ਜਿਹੜਾ ਮਰਜ਼ੀ ਹੋਵੇ, ਪਰ ਆਪਾਂ ਸਾਫ਼ ਦੇਖ ਰਹੇ ਹਾਂ ਕਿ ਇਤਿਹਾਸਕ ਤੌਰ ਦੇ ਉੱਤੇ ਇੱਕ ਬਹੁਤ ਵੱਡੀ ਉਥਲ-ਪੁਥਲ ਸਾਡੇ ਸਾਹਮਣੇ ਖੜੀ ਹੈ। ਅਮਿਤ ਸ਼ਾਹ ਤੇ ਡੋਭਾਲ ਦੀਆਂ ਸਰਗਰਮੀਆਂ ਨੇ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਛਾਪੇਮਾਰੀ ਹੋਈ ਆ, ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਖੂਨੀ ਖਤਰਨਾਕ ਮਾਹੌਲ ਸਿਰਜਣ ਦੇ ਲਈ, ਸਿੱਖਾਂ 'ਚ ਦਹਿਸ਼ਤ ਪਾਉਣ ਦੇ ਲਈ ਯਤਨ ਹੋ ਰਹੇ ਨੇ, ਸਾਫ਼ ਦਿਖ ਰਿਹਾ ਹੈਗਾ ਕਿ ਆਉਣ ਵਾਲੇ ਦਿਨ ਸੁਖਾਵੇਂ ਨਹੀਂ। ਬਾਦਲ ਦਲ ਵਾਲਿਆਂ ਦੀਆਂ ਤੁਸੀਂ ਇਸ ਮੌਕੇ ਸਟੇਟਮੈਂਟਾਂ ਦੇਖ ਲਓ, ਬਿਲਕੁਲ ਉਵੇਂ ਹੀ ਆ। ਉਹ ਇੱਕ ਤਰੀਕੇ ਨਾਲ ਸੁਨੇਹਾ ਦੇ ਰਹੇ ਆ ਵੀ ਜੇ ਤੁਸੀਂ ਪੰਜਾਬ ਦੇ ਵਿਚਲੇ ਖਾਲਿਸਤਾਨੀਆਂ ਦੇ ਉੱਤੇ ਕਹਿਰ ਢਾਉਂਦੇ ਹੋ, ਸਾਡੇ ਵੱਲੋਂ ਕੋਈ ਇਤਰਾਜ਼ ਨਹੀਂ। ਬਹੁਤ ਸਾਰੇ ਖਾਤੇ ਨਕਲੀ ਅਸਲੀ ਬਣਾਏ, ਉਹਨਾਂ ਤੋਂ ਲਿਖ ਪਾਇਆ ਵੀ ਅਸੀਂ ਤਾਂ ਜੀ ਸਿੱਖਾਂ ਤੋਂ ਡਰ ਗਏ, ਅਸੀਂ ਤਾਂ ਬਹੁਤ ਜ਼ਿਆਦਾ ਦਹਿਸ਼ਤ ਜ਼ਦਾ ਵਾਂ, ਅਸੀਂ ਕੈਨੇਡਾ 'ਚ ਆਪਦੇ ਆਪ ਨੂੰ ਅਨਸੇਫ ਸਮਝਦੇ ਹਾਂ। ਸਿੱਖਾਂ ਨੇ ਤਾਂ ਕੀ ਕਹਿਣਾ ਸੀ, ਉਦੋਂ ਪਹਿਲਾਂ ਹੀ ਬਹੁਤ ਸਾਰੇ ਹਿੰਦੂ ਭੈਣ ਭਰਾਵਾਂ ਨੇ ਕਿਹਾ ਕਿ ਸਾਨੂੰ ਕੈਨੇਡਾ ਵਿੱਚ ਤਾਂ ਕੀ ਸਮਝਦਾ, ਪੰਜਾਬ ਦੇ ਵਿੱਚ ਵੀ ਕਦੇ ਕਿਸੇ ਸਿੱਖ ਤੋਂ ਇਸ ਤਰੀਕੇ ਨਾਲ ਕਦੇ ਖਤਰਾ ਲੱਗਿਆ ਨਹੀਂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਨੇਡਾ ਦੇ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਵੱਲੋਂ ਭਾਰਤ ਦੇ ਵੱਲੋਂ ਜਿਹੜਾ ਉੱਥੇ ਕਤਲ ਕੀਤਾ ਗਿਆ ਸਾਡੀ ਸਿੱਖ ਕੌਮ ਦਾ ਹੀਰੋ ਭਾਈ ਹਰਦੀਪ ਸਿੰਘ ਨਿੱਜਰ, ਉਸ ਮਾਮਲੇ ਨੂੰ ਲੈ ਕੇ ਜੋ ਕੁਝ ਅੰਤਰਰਾਸ਼ਟਰੀ ਪੱਧਰ ਤੇ ਵਾਪਰ ਰਿਹਾ ਉਹਦੇ ਬਾਰੇ ਪਲ-ਪਲ ਸਾਰੇ ਦੁਨੀਆ ਭਰ ਦੇ ਵਿੱਚ ਨਵੀਂ ਤੋਂ ਨਵੀਂ ਚਰਚਾ ਛਿੜ ਰਹੀ ਆ, ਨਵੀਂ ਤੋਂ ਨਵੀਂ ਡਿਵੈਲਪਮੈਂਟ ਹੋ ਰਹੀ ਆ ਤੇ ਉਹ ਸਾਰੇ ਕਾਸੇ ਦੇ ਬਾਰੇ ਜਾਣਨਾ, ਉਹਦੇ ਬਾਰੇ ਚਰਚਾ ਕਰਨਾ ਹਰੇਕ ਨੂੰ ਇਹਨਾਂ ਦਿਨਾਂ ਵਿੱਚ ਸਭ ਤੋਂ ਜ਼ਰੂਰੀ ਕੰਮ ਲੱਗਦਾ ਤੇ ਇਹ ਜਾਇਜ਼ ਵੀ ਹੈ। ਪਰ ਜਿਹੜਾ ਸਾਡਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਦੇ ਵਿੱਚ ਜਿਹੜਾ ਨੁਕਤਾ ਲਿਆਉਣ ਦਾ ਸਾਨੂੰ ਸਭ ਤੋਂ ਵੱਧ ਲੋੜ ਲੱਗਦੀ ਆ, ਉਹ ਇਹ ਹੈ ਕਿ ਭਾਰਤ ਦੇ ਵਿੱਚ ਇੱਥੋਂ ਦੇ ਮੀਡੀਏ ਨੇ, ਗੋਦੀ ਮੀਡੀਏ ਨੇ ਜੋ ਮਾਹੌਲ ਸਿਰਜਿਆ ਹੋਇਆ, ਜਿਸ ਤਰੀਕੇ ਦੇ ਝੂਠ ਬੋਲੇ ਹੋਏ ਨੇ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਲੱਗਣ ਲਾਇਆ ਪਿਆ ਵੀ ਦੁਨੀਆ ਭਰ ਦੇ ਵਿੱਚ ਇੱਕ ਵੀ ਮੁਲਕ ਕੈਨੇਡਾ ਦੇ ਨਾਲ ਨਹੀਂ ਹੈ। ਸਾਰੀ ਦੁਨੀਆ ਟੁੱਟ ਕੇ ਪੈ ਗਈ ਆ ਜੀ ਮਿਸਟਰ ਟਰੂਡੋ ਨੂੰ, ਤੇ ਉਹਦੇ ਕੋਲੇ ਕੋਈ ਸਬੂਤ ਨਹੀਂ ਨਿਕਲਿਆ ਤੇ ਉਹ ਤਾਂ ਬਿਲਕੁਲ ਕੰਧ ਨਾਲ ਲੱਗ ਗਿਆ ਤੇ ਬਸ ਕੈਨੇਡਾ ਦਾ ਕੰਮ ਖਤਮ ਹੀ ਸਮਝੋ। ਤੇ ਅਸੀਂ ਸਾਰੇ ਸੰਸਾਰ ਦੇ ਲੋਕਾਂ ਨੂੰ, ਮੁਲਕਾਂ ਨੂੰ ਕਾਇਲ ਕਰਾ ਲਿਆ ਵਾ ਵੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਜਾਂ ਹੋਰ ਮੁਲਕ ਆ ਜਿਹੜੇ, ਉੱਥੋਂ ਦੇ ਬਹੁਤ ਸਾਰੇ ਲੋਕ ਕਹਿੰਦੇ ਵੀ ਸਾਡੇ ਨਾਲ ਸਹਿਮਤ ਹੋ ਗਏ ਵੀ ਇੰਡੀਆ ਬਿਲਕੁਲ ਸਹੀ ਆ ਤੇ
ਮਿਸਟਰ ਟਰੂਡੋ ਨੇ ਗਲਤ ਗੱਲ ਕੀਤੀ ਆ। ਇਸ ਤਰੀਕੇ ਦਾ ਪ੍ਰਭਾਵ ਸਿਰਜ ਕੇ ਭਾਰਤ ਦੇ ਵਿੱਚ ਇਉਂ ਦਰਸਾਇਆ ਜਾ ਰਿਹਾ ਕਿ ਬਸ ਜੀ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਵੀ ਉਹੀ ਕੁਝ ਹੋਊ ਜਿਹੜਾ ਪੰਜਾਬ ਦੇ ਵਿੱਚ 1978 ਤੋਂ ਬਾਅਦ ਹੁੰਦਾ ਰਿਹਾ, ਵੀ ਜਿਹੜੇ ਮਰਜ਼ੀ ਸਿੱਖ ਨੂੰ ਖਾਲਿਸਤਾਨੀ ਕਹਿ ਕੇ ਉਹਦੇ ਮਨੁੱਖੀ ਹੱਕਾਂ ਦਾ ਘਾਣ ਹੁੰਦਾ ਰਿਹਾ, ਉਹਦੇ ਬੋਲਣ ਦੀ ਆਜ਼ਾਦੀ ਖੋਹੀ ਜਾਂਦੀ ਰਹੀ ਤੇ ਕੋਈ ਸੁਣਵਾਈ ਨਹੀਂ ਕੀਤੀ ਗਈ। ਇਸ ਤਰੀਕੇ ਦਾ ਪ੍ਰਾਪੇਗੰਡਾ, ਇਸ ਤਰੀਕੇ ਦਾ ਨੈਰੇਟਿਵ ਭਾਰਤੀ ਗੋਦੀ ਮੀਡੀਆ ਨੇ ਇੰਨਾ ਬੁਰੀ ਤਰ੍ਹਾਂ ਇੱਥੇ ਸਿਰਜਿਆ ਕਿ ਬਹੁਤ ਸਾਰੇ ਚੰਗੇ ਭਲੇ ਲੋਕ ਵੀ ਇਹਨਾਂ ਜਾਅਲੀ ਖਬਰਾਂ ਦਾ ਸ਼ਿਕਾਰ ਬਣ ਕੇ ਸਾਡੀ ਕੌਮ ਦੇ ਵਿੱਚ ਜਿਹੜੇ ਬਹੁਤ ਉੱਘੇ ਚਿੰਤਕ ਮੰਨੇ ਜਾਂਦੇ ਆ, ਜਿਨ੍ਹਾਂ ਦੀ ਰਾਏ ਸਾਡੇ ਭਾਈਚਾਰੇ ਦੇ ਵਿੱਚ ਬਹੁਤ ਸਾਰੇ ਮਸਲਿਆਂ ਦੇ ਉੱਤੇ ਬੜੀ ਅਹਿਮ ਮੰਨੀ ਜਾਂਦੀ ਹੈ, ਉਹ ਵੀ ਇਹਦਾ ਸ਼ਿਕਾਰ ਹੋ ਗਏ ਤੇ ਕਈ ਗਲਤ ਬਿਆਨੀਆਂ ਉਹ ਭਾਰਤੀ ਗੋਦੀ ਮੀਡੀਆ ਦੇ ਅਸਰ ਹੇਠ ਕਰੀ ਜਾਂਦੇ। ਜਿਹੜੀ ਹਕੀਕਤ ਆ, ਜਿਹੜੀ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਲੋਕਾਂ ਨੂੰ ਤਾਂ ਪਤਾ ਵੀ ਕੈਨੇਡਾ ਨੇ ਕੀ ਕਿਹਾ, ਅਮਰੀਕਾ ਨੇ ਕੀ ਕਿਹਾ, ਮਿਸਟਰ ਜੋ ਬਾਈਡਨ ਜਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਾਂ ਆਸਟ੍ਰੇਲੀਆ ਨੇ ਹੁਣ ਕੀ ਸਟੈਪ ਚੱਕਿਆ, ਉਹ ਖਬਰ ਇੱਥੇ ਭਾਰਤ ਵਿੱਚ, ਕਿਉਂਕਿ ਇੱਥੇ ਮੀਡੀਆ ਦੀ ਆਜ਼ਾਦੀ ਦਾ ਤੁਹਾਨੂੰ ਪਤਾ ਹੀ ਆ, ਤੇ ਜਿਹੜਾ ਕੋਈ ਮਾੜਾ ਮੋਟਾ ਸਹੀ ਗੱਲ ਕਰਨ ਵਾਲਾ ਵੀ ਆ ਉਹਦੀ ਖਬਰ ਦੱਬ ਦਿੱਤੀ ਜਾਂਦੀ ਆ, ਉਹਦੀ ਖਬਰ ਨੂੰ ਘਟਾ ਦਿੱਤਾ ਜਾਂਦਾ, ਉਹਦੀ ਰੀਚ ਮਾਰ ਦਿੱਤੀ ਜਾਂਦੀ ਆ, ਤੇ ਜਿਹੜੀ ਖਬਰ ਗੋਦੀ ਮੀਡੀਆ ਦੇ ਹਿਸਾਬ ਵਾਲੀ ਆ ਉਹੀ ਚੱਲਦੀ ਆ। ਸੋ ਅਸੀਂ ਅੱਜ ਇਸ ਪ੍ਰੋਗਰਾਮ ਦੇ ਰਾਹੀਂ ਸਾਡੇ ਖਾਲਸਾ ਪੰਥ ਨੂੰ, ਸਿੱਖ ਭਾਈਚਾਰੇ ਨੂੰ ਕੁਝ ਬੇਨਤੀਆਂ ਜਿਹੜੀਆਂ ਨੇ ਉਹ ਜ਼ਰੂਰ ਕਰਨੀਆਂ ਚਾਹੁੰਦੇ ਹਾਂ। ਬਹੁਤ ਸਾਰੇ ਸੱਜਣ ਮਿੱਤਰ ਸੋਸ਼ਲ ਮੀਡੀਆ ਦੇ ਰਾਹੀਂ ਆਪਦੇ ਮਨੋਭਾਵ ਪ੍ਰਗਟ ਕਰਦੇ ਹੋਏ ਕਾਫੀ ਜਜ਼ਬਾਤੀ ਹੋ ਕੇ ਲਿਖ ਰਹੇ ਨੇ ਬਈ ਪੰਜਾਬ ਦੇ ਜਾਂ ਦੁਨੀਆ ਭਰ ਦੇ ਸਿੱਖ ਲੀਡਰ ਦੜ ਵੱਟ ਕੇ ਬਹਿ ਗਏ, ਇੰਨਾ ਵਧੀਆ ਮੌਕਾ ਖਾਲਿਸਤਾਨ ਦੇ ਲਈ ਮਾਹੌਲ ਬਣਿਆ ਹੋਇਆ, ਇਹ ਹੁਣ ਐ ਨਹੀਂ ਕਰਦੇ, ਉਹ ਨਹੀਂ ਕਰਦੇ। ਅਸਲ ਵਿੱਚ ਸਾਡੇ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਪਤਾ ਹੀ ਨਹੀਂ ਕਿ ਜਿਹੜਾ ਇੱਥੇ ਭਾਰਤ ਵਿੱਚ ਖਾਲਿਸਤਾਨੀ ਐਲੀਮੈਂਟ ਸਰਗਰਮ ਹੈ ਉਹ ਆਪਦੇ ਵੱਲੋਂ ਪੂਰੀ ਵਾਹ ਲਾ ਰਿਹਾ, ਪਰ ਉਹਦੀ ਸਾਰੀ ਦੀ ਸਾਰੀ ਜਿਹੜੀ ਸਰਗਰਮੀ ਆ ਜਾਂ ਉਹਦੀ ਜਿਹੜੀ ਗੱਲ ਆ ਉਹਨੂੰ ਘਟਾ ਕੇ ਬਿਲਕੁਲ ਖੂੰਜੇ ਲਾਉਣ ਵਾਲੀ ਜਿਹੜੀ ਇੱਥੋਂ ਜਿੱਥੋਂ ਖਬਰ ਜਾਣੀ ਹੈ ਇੱਥੋਂ ਦੇ ਮੀਡੀਆ ਰਾਹੀਂ, ਉਹ ਮੀਡੀਆ ਤਾਂ ਭਾਰਤ ਸਰਕਾਰ ਦਾ ਗੁਲਾਮ ਆ ਤੇ ਗੱਲ ਕਿੱਥੋਂ ਬਾਹਰ ਜਾਵੇ। ਮੈਂ ਇਹ ਗੱਲ ਤਾਂ ਕਹਿ ਰਿਹਾ ਕਿ ਬਹੁਤ ਸਾਰੇ ਬੰਦਿਆਂ ਨੇ ਤਲਖੀ ਵਿੱਚ ਕਾਫੀ ਨਾਵਾਚਕ ਕਮੈਂਟ ਵੀ ਸੋਸ਼ਲ ਮੀਡੀਆ ਤੇ ਪੰਜਾਬ ਦੇ ਖਾਲਿਸਤਾਨੀਆਂ ਬਾਰੇ ਲਿਖੇ ਹੈ ਵੀ ਇਹ ਤਾਂ ਜੀ ਬਿਲਕੁਲ ਬੇਹੇ ਪਾਣੀ 'ਚ ਹੀ ਬਹਿ ਗਏ, ਇਹ ਤਾਂ ਐ ਹੋ ਗਏ, ਆਹ ਹੋ ਗਏ। ਮੈਂ ਇਹ ਗੱਲ ਇੱਥੇ ਇਸ ਕਰਕੇ ਵੀ ਦੱਸਣੀ ਜ਼ਰੂਰੀ ਸਮਝਦਾ ਕਿ ਪੰਜਾਬ ਦੇ ਜਾਂ ਭਾਰਤ ਦੇ ਹਾਲਾਤ ਹੋਰ ਨੇ। ਇੱਥੇ ਸਾਡੀ ਕੌਮ ਦਾ ਜੋ ਮਾਹੌਲ, ਜੋ ਹਾਲਾਤ ਆ ਉਹ ਬਾਹਰ ਨਾਲੋਂ ਬਿਲਕੁਲ ਵੱਖਰਾ। ਬਾਹਰ ਹਿੰਦੁਸਤਾਨ ਜਿੰਦਾਬਾਦ ਕਹਿਣਾ ਖਾਲਿਸਤਾਨੀਆਂ ਦੇ ਜਾਂ ਸਿੱਖਾਂ ਦੇ ਕਿਸੇ ਜਲਸੇ ਜਲੂਸ ਵਿੱਚ, ਉਹ ਉੱਥੇ ਇੱਕ ਬਹੁਤ ਵੱਡੀ ਪ੍ਰੋਬਲਮ ਸਮੱਸਿਆ ਖੜੀ ਕਰ ਦੂ ਜੇਕਰ ਕੋਈ ਬੰਦਾ ਸਿੱਖ ਸਫਾਂ ਦੇ ਵਿੱਚ, ਖਾਲਿਸਤਾਨੀ ਸਫਾਂ ਜਾ ਕੇ ਹਿੰਦੁਸਤਾਨ ਜਿੰਦਾਬਾਦ ਦੇ ਨਾਅਰੇ ਮਾਰੇ। ਆਪਾਂ ਦੇਖਦੇ ਹਾਂ ਉੱਥੇ ਉਸ ਬੰਦੇ ਦੇ ਨਾਲ ਮਾੜੀ ਹੋਊਗੀ। ਪਰ ਪੰਜਾਬ ਵਿੱਚ, ਭਾਰਤ ਵਿੱਚ ਸਿੱਖ ਜਿਹੜੇ ਆ, ਇੱਕ ਤਾਂ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਜ਼ੁਲਮ ਹੋਣ ਕਰਕੇ, ਤਸ਼ੱਦਦ ਹੋਣ ਕਰਕੇ ਬੀਤੇ ਦੌਰ ਨੂੰ ਚੇਤੇ ਕਰਵਾਈ ਜਾਂਦਾ ਰਹਿੰਦੇ ਆ ਜਿਹੜੇ ਸਿਆਸਤਦਾਨ ਨੇ ਕਿ ਇਹਨਾਂ ਖਾਲਿਸਤਾਨੀਆਂ ਦੇ ਮਗਰ ਨਾ ਲੱਗ ਜਾਓ, ਇਹ ਮਰਵਾ ਦੇਣਗੇ। ਇੱਕ ਤਾਂ ਪਹਿਲਾਂ ਹੀ ਗਿਣਤੀ ਖਾਲਿਸਤਾਨੀਆਂ ਦੀ ਘੱਟ ਹੁੰਦੀ ਆ ਪ੍ਰੋਗਰਾਮਾਂ 'ਚ ਜਨਤਕ ਤੌਰ ਤੇ, ਪਰ ਉਹਨਾਂ ਸਮਾਗਮਾਂ ਦੇ ਵਿੱਚ ਉਸ ਮੌਕੇ ਭਾਰਤੀ ਹਕੂਮਤੀ ਮੀਡੀਆ ਸਗੋਂ ਤੇ ਪੂਰੀ ਤਰ੍ਹਾਂ ਗੋਦੀ ਮੀਡੀਆ ਤਿਆਰ ਬੈਠਾ ਵੀ ਕੁਛ ਇਹੋ ਜਿਹਾ ਵਪਰਾਇਆ ਜਾਵੇ ਜਿਹਦੇ ਨਾਲ ਇੱਥੇ ਤਣਾਅ ਵਧੇ ਤੇ ਇਉਂ ਲੱਗਣ ਲਾ ਦਿੱਤਾ ਜਾਵੇ ਕਿ ਇਹ ਜਿਹੜੇ ਖਾਲਿਸਤਾਨੀ ਨੇ ਇਹ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰ ਰਹੇ ਨੇ, ਗੁੰਡਾਗਰਦੀ ਕਰਦੇ ਆ, ਬਦਮਾਸ਼ੀ ਕਰਦੇ ਆ, ਤੇ ਇੱਥੇ ਇਹਨਾਂ ਦਾ ਨਗੰਦਾ ਕੱਸਿਆ ਜਾਵੇ। ਜਾਣੀ ਕਿ ਇਹ ਜਿਹੜੇ ਪੰਜਾਬ ਦੇ ਖਾਲਿਸਤਾਨੀ ਆ ਤਾਂ ਘੜੇ ਦੀ ਮੱਛੀ ਵਾਂਗੂ ਆ, ਘੜੇ ਦੀ ਮੱਛੀ ਜਦੋਂ ਮਰਜ਼ੀ ਫੜ ਕੇ ਉਹਦਾ ਜੋ ਮਰਜ਼ੀ ਕਰ ਲਓ। ਤੇ ਇਹਦੇ ਬਾਵਜੂਦ ਇਹ ਲੋਕ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡ ਰਹੇ। ਮੈਂ ਇੱਕ ਇੱਥੇ ਗੱਲ ਫਿਰ ਸਾਂਝੀ ਕਰਨੀ ਚਾਹੁੰਦਾ ਬਈ ਜਦੋਂ
ਕਿਸੇ ਪਿੰਡ ਦੇ ਵਿੱਚ ਕਹਿੰਦੇ ਹੜ੍ਹ ਆ ਗਿਆ, ਸਾਰੇ ਪਿੰਡ ਵਾਲੇ ਲੋਕ ਬਾਹਰ ਨੂੰ ਭੱਜੇ ਜਾਣ ਤੇ ਇੱਕ ਸੱਜਣ ਨੂੰ ਪਤਾ ਲੱਗਿਆ, ਉਹ ਪਿੰਡ ਨੂੰ ਭੱਜ ਲਿਆ। ਲੋਕ ਉਹਨੂੰ ਰੋਕਣ ਵੀ ਪਿੰਡ ਵੱਲੋਂ ਦੂਜੇ ਪਾਸੋਂ ਪਾਣੀ ਬਹੁਤ ਮਾਰੋ ਮਾਰ ਕਰਦਾ ਆ ਰਿਹਾ, ਲੱਖ ਲੱਖ ਪਾਣੀ ਆ ਗਿਆ ਸੀ ਜਦੋਂ ਨਿਕਲੇ ਆ, ਹੁਣ ਤਾਂ ਪਾਣੀ ਬਹੁਤ ਵੱਧ ਗਿਆ ਹੋਣਾ। ਪਰ ਉਹ ਬਾਂਹ ਚਲਾ ਕੇ ਫਿਰ ਭੱਜਿਆ ਤੇ ਘਰ ਵਾਲੀ ਬੀਹੀ ਫੜਦੀ ਜਿੱਧਰ ਉਹਦਾ ਘਰ ਸੀ। ਜਦੋਂ ਉਹ ਆਪਦੇ ਮਹੱਲੇ ਚ ਆਪਦੇ ਵਾਲੇ ਪਾਸੇ ਨੂੰ ਜਾ ਰਿਹਾ ਤਾਂ ਪਾਣੀ ਪੂਰੀ ਧੁੱਸ ਦੇ ਕੇ ਗਲ ਤੇ ਘਰ ਆ ਗਿਆ, ਪਰ ਉਹਨੇ ਅੱਗੇ ਵਧਿਆ ਤੇ ਆਪਦੇ ਘਰ ਚ ਗਿਆ। ਜਦੋਂ ਉਦੋਂ ਕੰਧਾਂ ਕੋਠੇ ਡਿੱਗਦੇ, ਪਰ ਉਹਨੇ ਜਾ ਕੇ ਤੂੜੀ ਵਾਲਾ ਕੋਠਾ ਖੋਲਿਆ ਤੇ ਆਪਦਾ ਸਿਰ ਵਾਲਾ ਸਾਫਾ ਲਾ ਕੇ ਛੇਤੀ ਦੇਣੇ ਤੂੜੀ ਪਾਸੇ ਕਰਕੇ ਉਥੋਂ ਜਿਹੜੀ ਬੀਜ ਵਾਲੀ ਕਣਕ ਰੱਖੀ ਹੋਈ ਸੀ ਉਹਦੇ 5-6 ਬੁੱਕ ਭਰੇ ਤੇ ਭਰ ਕੇ ਸਿਰ ਤੇ ਉੱਤੇ ਰੱਖ ਕੇ ਬੜੀ ਕਾਹਲ ਨਾਲ ਫੇਰ ਉਹ ਪਾਣੀ ਵਿੱਚ ਦੀ ਉਧਰ ਨੂੰ ਭੱਜ ਲਿਆ ਜਿੱਧਰ ਥਾਂ ਉੱਚਾ ਸੀ ਤੇ ਪਿੰਡ ਵਾਲੇ ਸਾਰੇ ਉਧਰ ਬੈਠੇ ਸੀ। ਉਹ ਭੱਜਿਆ ਜਾ ਰਿਹਾ ਤੇ ਲੋਕ ਉਹਨੂੰ ਦੂਰੋਂ ਬੈਠੇ ਜਿਹੜੇ ਆ ਉਹ ਅਬਾ ਤਬਾ ਬੋਲ ਰਹੇ ਆ, ਜਿਵੇਂ ਆਪਾਂ ਮਾਣਦਾ ਕਹਿੰਦੇ ਆ ਵੀ ਤੂੰ ਕਿੱਥੇ ਮਰ ਗਿਆ, ਕਿੱਧਰ ਪੰਗੇ ਲੈਣਾ ਤੂੰ, ਉੱਥੇ ਇੰਨਾ ਪਾਣੀ ਆ ਗਿਆ। ਉਹਨੂੰ ਖਿੱਚ ਕੇ ਉੱਪਰ ਬਿਠਾ ਲਿਆ ਤੇ ਕਹਿੰਦੇ ਵੀ ਯਾਰ ਤੂੰ ਤੈਨੂੰ ਕੀ ਬਿਪਤਾ ਪਈ ਸੀ, ਉਧਰ ਨੂੰ ਭੱਜ ਗਿਆ। ਉਹ ਹੱਸ ਪਿਆ ਤੇ ਕੋਲੇ ਖੋਲ ਕੇ ਉਹਨੇ ਸਾਫਾ ਦਿਖਾਇਆ ਵੀ ਆਹ ਕਹਿੰਦਾ ਮੈਂ ਬੀ ਲੈ ਕੇ ਆਇਆ ਕਣਕ ਦਾ। ਕਹਿੰਦੇ ਇਹ ਕੀ? ਕਹਿੰਦਾ ਵੀ ਇਹ ਜਿਹੜਾ ਹੜ੍ਹ ਦਾ ਪਾਣੀ ਆ, ਜਿਹੜਾ ਇਸ ਵੇਲੇ ਬਿਪਤਾ ਬਣ ਕੇ ਸਾਡੇ ਸਾਰੇ ਕਾਸੇ ਨੂੰ ਵਹਾ ਕੇ ਲੈ ਕੇ ਜਾਣ ਦੇ ਸਮਰੱਥ ਆ। ਇਹ ਪਾਣੀ ਨੇ ਜਿੰਨਾ ਨੁਕਸਾਨ ਕਰਨਾ ਇਹਨੇ ਕਰ ਲੈਣਾ, ਪਰ ਜਦੋਂ ਇਹ ਪਾਣੀ ਹੇਠਾਂ ਚਲੇ ਗਿਆ, ਇੱਥੇ ਸੁੱਕ ਪਕਾ ਹੋ ਗਿਆ, ਉਦੋਂ ਜੇ ਆਪਣੇ ਕੋਲੇ ਬੀ ਹੋਊਗਾ ਜਿਹੜਾ ਕਿ ਹੁਣ ਆਪਾਂ ਲੈ ਆਂਦਾ, ਫਿਰ ਆਪਾਂ ਉਹਦੇ ਤੋਂ ਹੋਰ ਹਜ਼ਾਰਾਂ ਮਣ ਕਣਕ ਪੈਦਾ ਕਰ ਲਵਾਂਗੇ। ਜੇ ਬੀ ਹੀ ਨਾ ਬਚਿਆ ਫਿਰ ਆਪਣੇ ਲਈ ਥੋੜਾ ਜਿਹਾ ਔਖਾ ਹੋ ਜਾਊ। ਸੋ ਹਰ ਸੰਕਟ ਦਾ ਸੰਤਾਪ ਮੌਕੇ ਬੀ ਬਚਾਉਣਾ ਬੜਾ ਜ਼ਰੂਰੀ ਹੁੰਦਾ। ਤੇ ਇਸ ਮਾਹੌਲ ਵਿੱਚ ਜਿਹੜਾ ਇਸ ਵੇਲੇ ਆ, ਇੱਥੇ ਇਹ ਗੱਲ ਮੰਨਣੀ ਪਊਗੀ ਕਿ ਵੱਡੇ ਮੁਲਕਾਂ ਦਾ ਇੱਕ ਭੇੜ ਪੈ ਚੁੱਕਿਆ, ਕਲੈਸ਼ ਆਫ ਸਿਵਲਾਈਜੇਸ਼ਨ ਇਹਨੂੰ ਕਹਿ ਲਓ, ਇਹਨੂੰ ਕੋਈ ਇਹ ਕਹਿ ਲਓ ਬਈ ਜੀ ਇੱਕ ਪਾਸੇ ਰਸ਼ੀਆ ਅਤੇ ਉਹਦੇ ਸਾਥੀ ਮੁਲਕ ਨੇ, ਦੂਜੇ ਪਾਸੇ ਅਮਰੀਕਾ ਤੇ ਉਹਦੇ ਸਾਥੀ ਮੁਲਕ ਨੇ। ਇਹਨੂੰ ਚਾਹੇ ਆਰਥਿਕ ਤੌਰ ਦੇ ਉੱਤੇ ਜਿਹੜੇ ਮੁਲਕਾਂ ਦੇ ਹਿੱਤ ਨੇ ਉਹਦੇ ਵਿੱਚੋਂ ਨਿਕਲੀ ਗੱਲ ਗਿਣ ਲਓ, ਕਾਰਨ ਬਹਾਨਾ ਪੱਜ ਜਿਹੜਾ ਮਰਜ਼ੀ ਹੋਵੇ, ਪਰ ਆਪਾਂ ਸਾਫ਼ ਦੇਖ ਰਹੇ ਹਾਂ ਕਿ ਇਤਿਹਾਸਕ ਤੌਰ ਦੇ ਉੱਤੇ ਇੱਕ ਬਹੁਤ ਵੱਡੀ ਪੁੱਥਲ ਸਾਡੇ ਸਾਹਮਣੇ ਖੜੀ ਹੈ ਤੇ ਖਾਲਸਾ ਪੰਥ ਦੇ ਇਸ ਚੀਜ਼ ਨਾਲ ਹਿੱਤ ਬਹੁਤ ਡੂੰਘੇ ਜੁੜੇ ਹੋਏ। ਹੁਣ ਇਹਦੇ ਤੋਂ ਪਹਿਲਾਂ ਕਿ ਪੰਜਾਬ ਦੇ ਵਿੱਚ ਵਸਦੇ ਹੋਏ ਸਿੱਖ ਜਾਂ ਖਾਲਿਸਤਾਨੀ ਜਿਹੜੀ ਸਾਡੀ ਲੀਡਰਸ਼ਿਪ ਆ ਜਾਂ ਧਿਰ ਵਾ, ਉਹ ਸਮੇਂ ਤੋਂ ਪਹਿਲਾਂ ਹੀ ਬਗੈਰ ਪਾਣੀ ਤੋਂ ਮੋਜੇ ਲਾਹੀ ਫਿਰੇ, ਇਹ ਵੀ ਗਲਤ ਆ। ਪਰ ਜਦੋਂ ਲੋੜ ਹੋਵੇ ਉਦੋਂ ਕਿਤੇ ਦਿਖੇ ਹੀ ਨਾ, ਇਹ ਵੀ ਗਲਤ ਆ। ਸੋ ਇਸ ਮੌਕੇ ਬਹੁਤ ਹੀ ਜ਼ਿਆਦਾ ਸਹਿਜ ਦੀ, ਧੀਰਜ ਦੀ, ਠਰਮੇ ਦੀ ਲੋੜ ਆ। ਆਲੇ ਦੁਆਲੇ ਦੇ ਵਿੱਚ ਮਾਹੌਲ ਨੂੰ ਸਮਝ ਕੇ ਅੱਗੇ ਵਾਸਤੇ ਇੱਕ ਭਵਿੱਖ ਦੇ ਵਿੱਚ ਦੂਰ ਦ੍ਰਿਸ਼ਟੀ ਵਾਲਾ ਨਜ਼ਰੀਆ ਰੱਖਣ ਦੀ ਲੋੜ ਆ। ਇਹ ਨਾ ਹੋਵੇ ਕਿ ਜਦੋਂ ਸਾਨੂੰ ਲੋੜ ਹੋਵੇ ਉਦੋਂ ਸਾਡੇ ਕੋਲੇ ਉਹ ਸ਼ਕਤੀ ਹੋਵੇ ਨਾ, ਉਹ ਧਿਰ ਹੋਵੇ ਨਾ ਜਿਹਦੀ ਸਾਨੂੰ ਉਸ ਮੌਕੇ ਬਹੁਤ ਵੱਡੀ ਘਾਟ ਰੜ ਕੇ ਅੱਜ ਅਸੀਂ ਦੀਵਾਲੀ ਤੋਂ ਪਹਿਲੇ ਪਟਾਕੇ ਚਲਾ ਕੇ ਬਹਿ ਜਾਈਏ। ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅਮਿਤ ਸ਼ਾਹ ਤੇ ਡੋਭਾਲ ਦੀਆਂ ਸਰਗਰਮੀਆਂ ਨੇ, ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਛਾਪੇਮਾਰੀ ਹੋਈ ਆ, ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਖੂਨੀ ਖਤਰਨਾਕ ਮਾਹੌਲ ਸਿਰਜਣ ਦੇ ਲਈ, ਸਿੱਖਾਂ 'ਚ ਦਹਿਸ਼ਤ ਪਾਉਣ ਦੇ ਲਈ ਯਤਨ ਹੋ ਰਹੇ ਨੇ, ਸਾਫ਼ ਦਿਖ ਰਿਹਾ ਹੈਗਾ ਕਿ ਆਉਣ ਵਾਲੇ ਦਿਨ ਸੁਖਾਵੇਂ ਨਹੀਂ। ਇਹੋ ਜਿਹੇ ਮੌਕੇ ਦੇ ਉੱਤੇ ਜਦੋਂ ਪੂਰੀ ਦੀ ਪੂਰੀ ਸਿੱਖ ਕੌਮ ਦੇ ਉੱਤੇ ਇੱਕ ਬਹੁਤ ਵੱਡੇ ਹਮਲੇ ਦੇ ਆਸਾਰ ਸਾਫ਼ ਦਿਖ ਰਹੇ ਹੋਣ, ਤੇ ਜਦੋਂ ਸਾਫ਼ ਦਿਖ ਰਿਹਾ ਹੋਵੇ ਕਿ ਸਿਆਸੀ ਭਲਵਾਨ ਜਿਵੇਂ 1984 ਦੇ ਦਰਬਾਰ ਸਾਹਿਬ ਦੇ ਹਮਲੇ ਮੌਕੇ ਪੰਜਾਬ ਦੇ ਕਾਂਗਰਸੀ ਲੀਡਰਾਂ ਨੇ ਤੇ ਕਾਂਗਰਸੀ ਸਿੱਖਾਂ ਨੇ ਇੰਦਰਾ ਗਾਂਧੀ ਨੂੰ ਪੂਰਾ ਯਕੀਨ ਕਰਾਤਾ ਸੀ ਵੀ ਭਿੰਡਰਾਂ ਵਾਲੇ ਸੰਤਾਂ ਨਾਲ ਤੇ ਉਹਦੇ ਸਾਥੀਆਂ ਨਾਲ ਕੋਈ ਬਹੁਤਾ ਸਿੱਖ ਕੌਮ ਨਹੀਂ ਹੈ, ਤੁਸੀਂ ਜਿੱਦਾਂ ਮਰਜ਼ੀ ਅਟੈਕ ਕਰੋ, ਤੁਹਾਨੂੰ ਪ੍ਰਵਾਹ ਕਰਨ ਦੀ ਲੋੜ ਨਹੀਂ। ਦੂਜੀ ਧਿਰ ਸੀ ਜਨਸੰਘੀ, ਤੇ ਤੁਸੀਂ ਸਾਰਿਆਂ ਨੇ ਉਹ ਫੋਟੋ ਦੇਖੀ ਹੋਈ ਆ, ਸੋਸ਼ਲ ਮੀਡੀਆ ਦਾ ਜ਼ਮਾਨਾ, ਜਿਹਦੇ ਵਿੱਚ ਵਾਜਪਾਈ ਹੁਣੀ, ਅਡਵਾਨੀ ਹੁਣੀ ਪੰਜਾਬ ਦੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੇ ਲਈ ਬੈਨਰ ਚੱਕੀ ਫਿਰਦੇ ਆ। ਤੇ ਆਪ ਅਡਵਾਨੀ ਨੇ ਲਿਖਿਆ ਕਿ ਇੰਦਰਾ ਗਾਂਧੀ ਤਾਂ ਮੰਨਦੀ ਨਹੀਂ ਸੀ, ਅਸੀਂ ਦਬਾਅ ਪਾ ਕੇ ਉਹ ਹਮਲਾ ਕਰਵਾਇਆ ਸੀ, ਘੱਲੂਘਾਰਾ ਵਾਪਰਾਇਆ ਸੀ।
ਤੀਜਾ ਪੰਜਾਬ ਦੇ ਜਿਹੜੇ ਅਕਾਲੀ ਦਲ ਨਾਲ ਸੰਬੰਧਿਤ ਆਗੂ ਸੀ, ਇਹਨਾਂ ਨੇ ਵੀ ਇਸ ਤਰੀਕੇ ਦਾ ਜਿਹੜਾ ਮਾਹੌਲ, ਇਸ ਤਰੀਕੇ ਦੇ ਹਾਵ ਭਾਵ ਦਰਸਾਏ ਕਿ ਭਿੰਡਰਾਂ ਵਾਲੇ ਸੰਤਾਂ ਨਾਲ ਸਾਡੀ ਕੋਈ ਉਵੇਂ ਦੀ ਸਾਂਝ ਨਹੀਂ ਹੈ, ਜੇਕਰ ਤੁਸੀਂ ਇਹ ਤੇ ਕੋਈ ਕਾਰਵਾਈ ਕਰਦੇ ਹੋ। ਇਹ ਐ ਨਹੀਂ ਕਹਿਣਾ ਹੁੰਦਾ ਵੀ ਸਿੱਧ ਬਸਿੱਧਾ, ਪਰ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਜਿਹਦੇ ਨਾਲ ਇੰਦਰਾ ਗਾਂਧੀ ਨੂੰ ਜਾਂ ਦਿੱਲੀ ਦਰਬਾਰ ਨੂੰ ਜਾਂ ਹਮਲਾ ਕਰਨ ਵਾਲੀ ਧਿਰ ਨੂੰ ਇਹ ਸੁਨੇਹਾ ਗਿਆ ਕਿ ਸਾਡੇ ਵੱਲੋਂ ਕੋਈ ਇਤਰਾਜ਼ ਨਹੀਂ। ਸੋ ਉਸ ਮੌਕੇ ਵੀ ਜੁਝਾਰੂਆਂ ਨੂੰ ਜਾਂ ਸੰਤ ਭਿੰਡਰਾਂ ਵਾਲਿਆਂ ਨੂੰ ਅਲੱਗ ਥਲੱਗ ਕਰਕੇ ਉਹਨਾਂ ਦਾ ਘਾਣ ਕਰਵਾਇਆ ਗਿਆ, ਤੇ ਮੁੜ ਕੇ ਬਾਅਦ ਵਿੱਚ ਹਰੇਕ ਹੀ ਚਾਹ ਰਿਹਾ ਫਿਰੇ ਵੀ ਕਿਤੇ ਸਾਡੇ ਨਾਲ ਸੌਦਾ ਵੱਜੇ। ਉਹ ਚਲੋ ਰਾਜੀਵ ਲੌਂਗੋਵਾਲ ਸਮਝੌਤਾ ਹੋ ਗਿਆ, ਲੌਂਗੋਵਾਲ ਦਾ ਸੌਦਾ ਲੱਗ ਗਿਆ, ਬਰਨਾਲੇ ਹੁਣੀ ਜੁੱਤੀਆਂ ਖਾਂਦੇ ਫਿਰਦੇ ਰਹੇ ਆ, ਪਰ ਇਹ ਨਹੀਂ ਹੋਰ ਵੀ ਬੜੇ ਤੁਰੇ ਫਿਰਦੇ ਸੀ ਜਿਹੜੇ ਲੌਂਗੋਵਾਲ ਵਾਂਗੂ ਹੀ ਸਮਝੌਤਾ ਕਰਨ ਨੂੰ ਫਿਰਦੇ ਸੀ। ਹਰੇਕ ਦੇ ਆਪੋ ਆਪਣੇ ਮਨਸੂਬੇ ਸੀ, ਤੇ ਜਿਨ੍ਹਾਂ ਨੂੰ ਸਿਰਾਂ ਉੱਤੇ ਖੱਪਣ ਬੰਨ੍ਹ ਕੇ ਕੌਮ ਲਈ, ਧਰਮ ਦੀ ਤੇ ਧਰਮ ਦੇ ਸਥਾਨਾਂ ਦੀ ਪਵਿੱਤਰਤਾ ਲਈ ਜਾਨਾਂ ਵਾਰਨ ਦਾ ਚਾਅ ਸੀ, ਉਹਨਾਂ ਨੇ ਸਿਰਾਂ ਨਾਲ ਨਿਭਾਤੀ। ਇਸ ਮੌਕੇ ਵੀ ਜੇ ਤੁਸੀਂ ਦੇਖੋ ਤਾਂ ਇੱਥੇ ਬਹੁਤ ਵੱਡੀ ਇੱਕ ਇਹੋ ਜਿਹੀ ਆਬਾਦੀ ਵਰਗ ਜਿਹੜਾ ਹੈ ਸਾਡੇ ਵਿੱਚ ਪੈਦਾ ਹੋ ਚੁੱਕਿਆ ਹੋਇਆ। ਬਾਦਲ ਦਲ ਵਾਲਿਆਂ ਦੀਆਂ ਤੁਸੀਂ ਇਸ ਮੌਕੇ ਸਟੇਟਮੈਂਟਾਂ ਦੇਖ ਲਓ, ਬਿਲਕੁਲ ਉਵੇਂ ਹੀ ਆ। ਉਹ ਇੱਕ ਤਰੀਕੇ ਨਾਲ ਸੁਨੇਹਾ ਦੇ ਰਹੇ ਆ ਵੀ ਜੇ ਤੁਸੀਂ ਪੰਜਾਬ ਦੇ ਵਿਚਲੇ ਖਾਲਿਸਤਾਨੀਆਂ ਦੇ ਉੱਤੇ ਕਹਿਰ ਢਾਉਂਦੇ ਹੋ, ਸਾਡੇ ਵੱਲੋਂ ਕੋਈ ਇਤਰਾਜ਼ ਨਹੀਂ। ਹਾਂ, ਸਟੇਟਮੈਂਟਾਂ ਜ਼ਰੂਰ ਦੇ ਸਕਦੇ ਆ, ਪਰ ਅਸੀਂ ਤਾਂ ਆਪਦੇ ਰਾਜ ਭਾਗ ਮੌਕੇ ਕੋਈ ਕਸਰ ਨਹੀਂ ਛੱਡੀ। ਕਦੇ ਭਾਈ ਦਲਜੀਤ ਸਿੰਘ ਬਿੱਟੂ ਨੂੰ, ਕਦੇ ਭਾਈ ਕੁਲਵੀਰ ਸਿੰਘ ਬੜਾ ਪਿੰਡ ਨੂੰ, ਤੇ ਕਦੇ ਕਿਸੇ ਹੋਰ ਨੂੰ ਅਸੀਂ ਨਿਸ਼ਾਨਾ ਬਣਾਉਂਦੇ ਰਹੇ ਆ। ਤੋ ਜਿਹੜੇ ਅਕਾਲੀ ਦਲ ਨਾਲ, ਬਾਦਲ ਦਲ ਨਾਲ ਸੰਬੰਧਿਤ ਸਿੱਖ ਨੇ, ਉਹਨਾਂ ਸਾਰਿਆਂ ਨੂੰ ਤਾਂ ਐ ਲੱਗਦਾ ਵੀ ਇਹ ਜਿਹੜੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਨੇ ਨਾ, ਇਹ ਤਾਂ ਜੀ ਸਾਡੇ ਰਾਹ ਵਿੱਚ ਰੋੜਾ ਨੇ। ਇਹਨਾਂ ਕਰਕੇ 1978 ਤੋਂ ਬਾਅਦ ਚ, ਮਾਫ ਕਰਨਾ, 1980 ਤੋਂ ਲੈ ਕੇ ਅਸੀਂ 1997 ਤੱਕ ਸੱਤਾ ਤੋਂ ਪਰਾਂ ਰਹੇ। ਸੋ ਜਿਹੜੇ ਬਾਦਲਕਿਆਂ ਨੂੰ ਪੰਜਾਬ ਦੇ ਖਾਲਿਸਤਾਨੀਆਂ ਦੇ ਨਾਲ ਇਹ ਦੁੱਖ ਵਾ, ਇਹ ਉਹਨਾਂ ਨੂੰ ਹੈਗਾ ਵੀ ਇਹ ਤਾਂ ਸਾਡੇ ਖਾਲਿਸਤਾਨ ਵਾਲੇ ਜਿਹੜੇ, ਇਹ ਤਾਂ ਸਾਡੇ ਰਾਜ ਭਾਗ, ਸਾਡੀ ਰਾਜ ਸੱਤਾ ਦੇ ਵਿੱਚ ਰਾਜ ਰੋੜਾ ਨੇ, ਇਹ ਮਰੇ ਹੀ ਚੰਗੇ ਆ, ਕਿਉਂਕਿ ਇਹ ਉਹ ਨੇ ਜਿਹੜੇ ਪੰਥਕ ਮਸਲਿਆਂ ਦੇ ਉੱਤੇ ਸੱਚੀ ਸੁੱਚੀ ਗੱਲ ਕਰਕੇ ਸਾਡੇ ਵੋਟ ਬੈਂਕ ਨੂੰ ਖਰਾਬ ਕਰਦੇ। ਇਵੇਂ ਹੀ ਕਾਂਗਰਸੀਏ ਨੇ, ਕਾਂਗਰਸ ਵਾਲੇ ਸਿੱਖ, ਉਹਨਾਂ ਨੂੰ ਵੀ ਖਾਲਿਸਤਾਨੀ ਜ਼ਹਿਰ ਵਰਗੇ ਲੱਗਦੇ ਆ। ਇਹ ਆਮ ਆਦਮੀ ਪਾਰਟੀ ਵਾਲੇ ਆ, ਇਹਨਾਂ ਤੋਂ ਵੀ ਕਿਸੇ ਨੂੰ ਕੋਈ ਆਸ ਨਹੀਂ। ਹੁਣ ਇਸ ਮੌਕੇ ਜਿੰਨੀਆਂ ਪੰਜਾਬ ਦੀਆਂ ਧਾਰਮਿਕ, ਸਿਆਸੀ ਜਾਂ ਇਸ ਤਰੀਕੇ ਦੀਆਂ ਧਿਰਾਂ ਨੇ, ਵਰਗ ਨੇ, ਜਥੇਬੰਦੀਆਂ ਨੇ, ਇਹਨਾਂ ਵਿੱਚੋਂ ਤੁਸੀਂ ਆਪਦੇ ਘਰੇ ਚਾਰਟ ਬਣਾ ਕੇ ਕਾਟੀ ਲਾ ਕੇ ਦੇਖ ਲਓ, ਜਿਸ ਲਿਖ ਲਓ, ਇੱਕ ਪਾਸੇ ਨੋ ਲਿਖ ਲਓ, ਕਿਹੜਾ ਵਾ ਜਿਹੜਾ ਖਾਲਿਸਤਾਨੀ ਧਿਰਾਂ ਦੇ ਨਾਲ ਖੜ ਜਾਊ। ਇਹਨਾਂ ਬੰਦਿਆਂ ਨੇ ਤਾਂ ਉਲਟਾ ਖੁਸ਼ੀ ਮਨਾਉਣੀ ਆ, ਜਿਨ੍ਹਾਂ ਨੂੰ ਇਸ ਮੌਕੇ ਲੱਗਣਾ ਕਿ ਵਧੀਆ ਕੀਤਾ ਅਜਿਤ ਡੋਭਾਲ ਨੇ, ਅਮਿਤ ਸ਼ਾਹ ਨੇ ਤੇ ਅਜੀਤ ਡੋਭਾਲ ਨੇ, ਇਹ ਜਿਹੜੇ ਖਾਲਿਸਤਾਨੀਆਂ ਦਾ ਨਗੰਦਾ ਕੱਸਿਆ। ਸੋ ਖਾਲਿਸਤਾਨੀਆਂ ਨੂੰ ਬੋਲਣਾ ਵੀ ਚਾਹੀਦਾ, ਆਪਦਾ ਪੱਖ ਵੀ ਰੱਖਣਾ ਚਾਹੀਦਾ, ਪਰ ਪੱਖ ਰੱਖਣ ਮੌਕੇ ਜਿਹੜੀ ਗੱਲ ਦਾ ਖਿਆਲ ਰੱਖਣਾ ਚਾਹੀਦਾ, ਉਹਦੇ ਉੱਤੇ ਆਪਾਂ ਥੋੜਾ ਜਿਹਾ ਧਿਆਨ ਦਈਏ। ਮੈਂ ਪਿਛਲੇ ਦਿਨਾਂ 'ਚ ਦੇਖਿਆ, ਔਰ ਸੋਸ਼ਲ ਮੀਡੀਆ ਤੇ ਵੀ ਕਈ ਸੱਜਣਾਂ ਨੇ ਇਸ ਗੱਲ ਨੂੰ, ਇਸ ਨੁਕਤੇ ਨੂੰ ਲਿਖਿਆ ਕਿ ਜਦੋਂ ਇਹ ਮਾਹੌਲ ਬਣਿਆ ਜਿਹੜਾ ਟਰੂਡੋ ਦੇ ਵੱਲੋਂ ਭਾਈ ਹਰਦੀਪ ਸਿੰਘ ਦੇ ਕਤਲ ਤੋਂ ਬਾਅਦ ਚ ਚਰਚਾ ਛਿੜੀ ਹੈ, ਇਹ ਜਿਹੜੇ ਭਾਰਤ ਦੇ ਗੋਦੀ ਮੀਡੀਆ ਵਾਲੇ ਚੈਨਲ ਨੇ, ਉਹਨਾਂ ਉੱਤੇ ਸਾਡੇ ਕੁਝ ਪੰਥਕ ਜਾਂ ਖਾਲਿਸਤਾਨੀ ਸੱਜਣ ਵੀ ਉਹਨਾਂ ਨੇ ਬਿਠਾਏ, ਪਰ ਉਹਨਾਂ ਨੂੰ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵਾਪਰ ਰਿਹਾ ਵਰਤਾਰਾ, ਉਹਦੀ ਉਹਨੇ ਸਮਝ ਨਹੀਂ ਸੀ। ਜਿਵੇਂ ਕਹਿੰਦੇ ਆ ਵੀ ਜੇ ਸੂਰ ਨਾਲ ਲੜੀਏ ਫਿਰ ਚਿੱਕੜ 'ਚ ਲੈ ਕੇ ਜਾਂਦਾ ਖਿੱਚ ਕੇ, ਤੇ ਸੂਰ ਨਾਲ ਲੜਨ ਲਈ ਚੱਕੜ 'ਚ ਵੜਨਾ ਪੈਂਦਾ। ਤੋ ਗੋਦੀ ਮੀਡੀਆ ਦੇ ਭਕਾਈ ਮਹਿਕਮੇ ਨਾਲ ਬਹਿਸਣ ਲਈ ਉਹਨਾਂ ਜਿੰਨਾ ਗਰਕਣਾ ਪਊਗਾ। ਕੀ ਆਪਾਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਜਿਹੜੇ ਸਾਡੇ ਪੰਥਕ ਜਾਂ ਖਾਲਿਸਤਾਨੀ ਆਗੂ ਨੇ, ਉਹ ਉਹਨਾਂ ਜਿੰਨਾ ਗਰਕ ਕੇ ਦਿਖਾਉਣ? ਮੈਂ ਨਾਂ ਵੀ ਲੈ ਸਕਦਾ ਗੱਲ ਸਮਝਾਉਣ ਲਈ, ਇਹ ਮੈਂ ਕਿਸੇ ਦੇ ਖਿਲਾਫ ਜਾਂ ਕਿਸੇ ਦੇ ਹੱਕ 'ਚ ਗੱਲ ਨਹੀਂ। ਹੁਣ ਜਿਸ ਤਰੀਕੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਬਿਠਾਇਆ ਇੱਕ ਚੈਨਲ ਤੇ, ਉੱਥੇ ਲਿਆ ਕੇ ਮਨਿੰਦਰਜੀਤ ਬਿੱਟਾ ਮੱਥੇ ਮਾਰਿਆ। ਹੁਣ ਬਿੱਟੇ ਵਰਗੇ ਹਲਕੇ ਕਿਰਦਾਰ ਵਾਲੇ ਬੰਦੇ ਦੇ ਨਾਲ
सरदार सिमरनजीत सिंह मान किहड़ी गल करन ते किहड़ी छड्डणगे। इवें ही इत्थे साडे होर बहुत कुर्बानी वाले पंथ नूं समर्पित खालिस्तानी हैगे ते ਉਹ ਆਪਦੀ कौम ਦਾ पक्ष भी पेश करन जोगे हैगे। ਉਹ सारा ਜਿਹੜਾ बीते दौर ਦੇ ਵਿੱਚ ਜਦੋਂ सिरां दे मुੱਲ ਪਏ ਸੀ, ਉਹ ਜਿਹੜੇ ਉਦੋਂ मैदान ਵਿੱਚ डटे रहे, ਉਹਨਾਂ ਨੂੰ ਆਪਣੀ कौम ਦੇ कई जिन्हां ਦੀ ਜ਼ਿਆਦਾ अकल कह सकदा मैं ਉਹ हैगी आ, ਉਹਨਾਂ ਨੂੰ ਤਾਂ लगदा होना भी ਅਸੀਂ ਉਹੀ ਬੰਬਾਂ, बाकी दुनिया ਤਾਂ ਐਵੇਂ ही आ, ਸਾਡੇ ਨਾਲੋਂ ਵੱਡਾ खालिस्तानी कोई नहीं। ਇਹ भी ਸਾਨੂੰ ਅੱਜ ਕੱਲ ਬਿਮਾਰੀ ਪਈ ਹੋਈ ਹੈ ਭਈ ਜੀ ਜਿਹੜਾ ਫਲਾਨਾ ਨਾ ਉਹਦਾ ਕੋਈ ਖਾਲਿਸਤਾਨੀ ਨਹੀਂ, ਮੈਂ ਵੱਡਾ। ਜਦੋਂ ਕਿ ਸਾਡੀ ਨਜ਼ਰ ਵਿੱਚ ਮੈਂ ਤਾਂ ਘੱਟੋ ਘੱਟ ਹਰੇਕ ਖਾਲਿਸਤਾਨੀ ਸਿੰਘ ਨੂੰ ਇੱਕੋ ਜਿੰਨਾ ਪਿਆਰ ਕਰਦਾ, ਮੇਰੀ ਨਜ਼ਰ ਵਿੱਚ ਸਾਰਿਆਂ ਦਾ ਸਤਿਕਾਰ। ਪਰ ਸਾਡੇ ਕੁਝ ਸੱਜਣਾ ਨੂੰ ਇਹ ਬੁਖਾਰ ਚੜਿਆ ਰਹਿੰਦਾ ਕਿ ਫਲਾਨਾ ਖਾਲਿਸਤਾਨੀ ਤਾਂ ਸ਼ੱਕੀ ਜਿਹਾ ਵਾ, ਫਲਾਨਾ ਐ ਆ, ਫਲਾਨਾ ਉਹ ਆ। ਹੁਣ ਇਸ ਮਾਹੌਲ ਦੇ ਵਿੱਚ ਜੇਕਰ ਇਹਨਾਂ ਖਾਲਿਸਤਾਨੀਆਂ ਨੂੰ ਗੋਦੀ ਮੀਡੀਆ ਦੇ ਉੱਤੇ ਸਭ ਤੋਂ ਆਪਦੇ ਲੰਡੂ ਬੰਦੇ ਨਾਲ ਉਹ ਟਕਰਾ ਦੇਣ ਤੇ ਉੱਥੇ ਉਸ ਮੌਕੇ ਕੋਈ ਹਲਕੀ ਫੁਲਕੀ ਗੱਲ, ਕੋਈ ਇਹੋ ਜਿਹੀ ਜਿਹੜੀ ਸਾਡੇ ਕਿਰਦਾਰ ਨੂੰ ਮੇਚ ਹੀ ਨਹੀਂ। ਇੱਕ ਪਾਸੇ ਸਾਡੇ ਕਿਰਦਾਰ ਦੀਆਂ, ਸਾਡੀ ਗੱਲਬਾਤ ਦੀਆਂ, ਸਾਡੇ ਇਖਲਾਕ ਦੀਆਂ ਦੁਸ਼ਮਣਾਂ ਨੇ ਬਾਤਾਂ ਪਾਈਆਂ ਨੇ। ਯਾਦ ਕਰੋ ਕਿਵੇਂ ਕਾਜੀ ਨੂਰ ਮੁਹੰਮਦ ਗੰਜਾਬੇ ਵਾਲਾ ਜਿਹੜਾ ਸਾਡੇ ਖਿਲਾਫ ਲੜਨ ਆਈ ਧਿਰ ਦਾ ਉਹ ਬੰਦਾ ਸੀ, ਅਹਿਮਦ ਸ਼ਾਹ ਅਬਦਾਲੀ ਉਹਨੂੰ ਸਪੈਸ਼ਲ ਇਸ ਗੱਲ ਹੀ ਲੈ ਕੇ ਆਇਆ ਸੀ ਵੀ ਮੇਰੇ ਨਾਲ ਚੱਲ, ਮੈਂ ਸਿੱਖਾਂ ਦੇ ਉੱਤੇ ਧਾਵਾ ਕਰਨਾ ਹੈ ਤੇ ਤੂੰ ਇਹ ਸਾਰਾ ਕੁਝ ਲਿਖਣਾ ਕਿ ਕਿਵੇਂ ਮੈਂ ਸਿੱਖਾਂ ਦੇ ਚੌਂਟੇ ਚੱਕੇ। ਪਰ ਉਹਨੇ ਜਦੋਂ ਆਪਦਾ ਜੰਗਨਾਮਾ ਲਿਖਿਆ, ਉਹ ਕਹਿੰਦਾ ਜੀ ਮੈਂ ਇੱਕ ਅਧਿਆਇ ਹੁਣ ਆਪਦੀ ਮਰਜ਼ੀ ਦਾ ਵੀ ਲਿਖਣਾ, ਤੁਹਾਡੇ ਹਿਸਾਬ ਨਾਲ ਸਾਰਾ ਲਿਖਤਾ। ਕਹਿੰਦਾ ਜੀ ਠੀਕ ਆ। ਜਿਹੜਾ ਉਹਨੇ ਲਿਖਿਆ ਉਹ ਅੱਜ ਸਾਡੇ ਲਈ ਸਰਟੀਫਿਕੇਟ ਆ ਵੀ ਸਾਡੇ ਵਡੇਰਿਆਂ ਨੇ ਗੁਰੂ ਪਾਤਸ਼ਾਹ ਦੇ ਦਿੱਤੇ ਹੋਏ ਆਦਰਸ਼ਾਂ ਦੇ ਉੱਤੇ ਕਿਵੇਂ ਪਹਿਰਾ ਦਿੱਤਾ, ਕਿਵੇਂ ਉੱਚੀਆਂ ਸੁੱਚੀਆਂ ਰਵਾਇਤਾਂ ਜਿਨ੍ਹਾਂ ਦੇ ਕਰਕੇ ਸਾਡੇ ਉੱਤੇ ਧਾਵਾ ਕਰਨ ਆਏ ਨਾਦਰ ਸ਼ਾਹ ਵਰਗਿਆਂ ਨੂੰ ਵੀ ਬਾਅਦ ਚ ਕਹਿਣਾ ਪਿਆ ਕਿ ਇਹਨਾਂ ਵਿੱਚੋਂ ਰਾਜ ਦੀ, ਇਹਨਾਂ ਵਿੱਚੋਂ ਸੱਤਾ ਦੀ, ਇਹ ਪ੍ਰਭੂ ਸੱਤਾ ਲੈਣਗੇ, ਕਿਸੇ ਨਾ ਕਿਸੇ ਦਿਨ ਮੁਲਕ ਦੇ ਹਾਕਮ ਬਣਨਗੇ। ਇਹ ਗੱਲਾਂ ਉਹਨਾਂ ਦੇ ਮੂੰਹ ਤੋਂ ਕਹਾਈਆਂ ਸਾਡੇ ਅਖਲਾਕ ਨੇ, ਸਾਡੇ ਵਡੇਰਿਆਂ ਨੇ। ਤੇ ਉਹ ਵੀ ਟਾਈਮ ਚੇਤੇ ਕਰੋ ਜਦੋਂ ਜਿਹੜੇ ਭਾਰਤ ਵਿੱਚ ਰਾਜ ਕਰਨ ਆਏ ਗੋਰੇ, ਉਹ ਕੀ ਕਹਿੰਦੇ ਸੀ, ਉਹਨਾਂ ਨੂੰ ਵੀ ਇਹ ਹੁੰਦਾ ਸੀ ਵੀ ਜੇਕਰ ਕਿਸੇ ਮੁਕੱਦਮੇ ਦੀ ਸੁਣਵਾਈ ਚੱਲ ਰਹੀ ਹੋਵੇ, ਉੱਥੇ ਕੋਈ ਸਿੱਖ ਦਸਤਾਰ ਵਾਲਾ ਅੰਮ੍ਰਿਤਧਾਰੀ ਗੁਰਸਿੱਖ ਗਵਾਹੀ ਲਈ ਆ ਜਾਵੇ ਤਾਂ ਉਹਦੀ ਗਵਾਹੀ ਜਿਹੜੀ ਸੀ ਉਹਦੀ ਉੱਤੇ ਹੀ ਫੈਸਲੇ ਗਵਾਹੀ ਤੇ ਹੋ ਜਾਂਦੇ ਸੀ ਵੀ ਸਿੱਖ ਕਦੇ ਝੂਠ ਨਹੀਂ ਬੋਲਦੇ। ਇਹ ਸੀ ਸਾਡਾ ਕਿਰਦਾਰ, ਇਹ ਸੀ ਸਾਡਾ ਅਣਖ ਦੀ, ਸਾਡੀ ਗੈਰਤ ਦੀ, ਸਾਡੇ ਗੁਰੂ ਪਾਤਸ਼ਾਹ ਦੇ ਬਖਸ਼ੇ ਸਿਧਾਂਤਾਂ ਤੇ ਪਹਿਰਾ ਦੇਣ ਵਾਲਿਆਂ ਦੀ ਬਾਤ। ਤੇ ਗੱਲ ਇਹ ਵੀ ਆ ਵੀ ਅਗਲਾ ਕਹਿੰਦਾ ਜੀ ਤੁਸੀਂ ਮੁਸਲਮਾਨਾਂ ਦੀਆਂ, ਅੰਗਰੇਜ਼ਾਂ ਦੀਆਂ ਕਥਾ। ਮੈਂ ਕਹਿੰਦਾ ਵੀ ਆ ਸਾਡੇ ਆਲੇ ਦੁਆਲੇ ਵਿੱਚ ਸੈਂਕੜੇ ਇਹੋ ਜਿਹੇ ਹਿੰਦੂ ਆ ਜਿਹੜੇ ਇਹ ਗੱਲ ਕਹਿੰਦੇ ਹੁੰਦੇ ਆ ਬਈ ਬੱਸ ਦੇ ਵਿੱਚ ਇੱਕ ਸਿੱਖ ਸਰਦਾਰ ਬੈਠਾ ਹੋਵੇ, ਉਹਨੂੰ ਦੇਖ ਕੇ ਬੱਸ ਚੜ੍ਹਦਾ ਸੀ ਲਾਲਾ, ਜਦੋਂ ਦੇਖਦਾ ਕਿ ਪੱਗ ਵਾਲਾ ਸਰਦਾਰ ਬੈਠਾ, ਉਹਨੂੰ ਦੇਖ ਕੇ ਹੀ ਕਹਿੰਦੇ ਸੀ ਵੀ ਹੁਣ ਮੈਂ ਆਪਦੀ ਨੂੰਹ, ਧੀ, ਭੈਣ ਜਾਂ ਹੋਰ ਕੋਈ ਹੈ ਔਰਤ, ਉਹਨੂੰ ਬੜੀ ਬੇਫਿਕਰੀ ਨਾਲ ਇਸ ਬੱਸ ਵਿੱਚ ਚੜਾ ਸਕਦਾ, ਕਿਉਂਕਿ ਇਸ ਸਿੱਖ ਸਰਦਾਰ ਦੇ ਹੁੰਦਿਆਂ ਕੋਈ ਵੀ ਇਸ ਬੱਸ ਦੇ ਵਿੱਚ ਗਲਤ ਗੱਲ ਨਹੀਂ ਹੋ ਸਕਦੀ। ਇਹ ਹਿੰਦੂਆਂ ਦੀ ਗੱਲ ਹੈ। ਭਾਈ ਜਗਰਾਜ ਸਿੰਘ ਤੂਫਾਨ ਸਾਡੀ ਕੌਮ ਦਾ ਖਾਲਿਸਤਾਨੀ ਖਾੜਕੂ ਸੰਘਰਸ਼ ਦਾ ਚੋਟੀ ਦਾ ਜਰਨੈਲ ਰਿਹਾ। ਉਸ ਦੇ ਬਾਰੇ ਜਦੋਂ ਮੈਂ ਲਿਖਣ ਲਈ ਇਲਾਕੇ 'ਚ ਘੁੰਮਿਆ, ਸ਼੍ਰੀ ਹਰਗੋਬਿੰਦਪੁਰ ਦੇ ਇਲਾਕੇ ਦੇ ਵਿੱਚ ਦਰਸ਼ਨ ਲਾਲ ਚੋਪੜਾ ਨਾਂ ਦਾ ਹਿੰਦੂ, ਉਹ ਭਾਈ ਜਗਰਾਜ ਸਿੰਘ ਤੂਫਾਨ ਤੇ ਹੋਰ ਜੁਝਾਰੂ ਸਿੰਘਾਂ ਨੂੰ ਚੇਤੇ ਕਰਕੇ ਰੋਂਦਾ ਰਿਹਾ, ਬਹੁਤ ਰੋਇਆ। ਤੇ ਉਹ ਕਹਿੰਦਾ ਸਿੱਖੋ ਤੁਹਾਨੂੰ ਨਹੀਂ ਸੀ ਪਤਾ, ਸਾਨੂੰ ਪੁੱਛ ਕੇ ਦੇਖੋ, ਜਿਵੇਂ 32 ਦੰਦਾਂ ਦੇ ਵਿੱਚ ਜੀਭ ਸਿਕਿਉਰ ਰਹਿੰਦੀ ਆ, ਸੁਰੱਖਿਅਤ ਰਹਿੰਦੀ ਆ, ਐ ਅਸੀਂ ਉਹਦੇ ਹੁੰਦਿਆਂ ਇੱਥੇ ਸੁਰੱਖਿਅਤ ਸੀ। ਸੋ ਪੰਜਾਬ ਦੀ ਖਾੜਕੂ ਲਹਿਰ ਦੌਰਾਨ ਜਦੋਂ ਇੰਡੀਅਨ ਸਟੇਟ ਕਹਿੰਦੀ ਸੀ ਵੀ ਹਿੰਦੂਆਂ ਨੂੰ ਮਾਰਦੇ ਆ, ਹੁਣ ਵੀ ਬੜਾ ਪਿੱਟਦੇ ਆ ਵੀ ਹਿੰਦੂਆਂ ਦਾ ਕਤਲ ਕਰਦੇ ਸੀ, ਉਦੋਂ ਵੀ ਹਜ਼ਾਰਾਂ ਇਹੋ ਜਿਹੇ ਪੰਡਤ ਜਾਂ ਹਿੰਦੂ ਪਰਿਵਾਰ ਜਿਨ੍ਹਾਂ ਦੇ ਘਰਾਂ ਵਿੱਚ ਸਿੱਖ ਠਹਿਰਦੇ ਸੀ ਜੁਝਾਰੂ। ਆ ਤੁਹਾਡੇ ਕੋਲੇ ਢੁੱਡੀ ਕੇ ਚੂੜਚੱਕ ਪਿੰਡਾਂ ਦੀ ਉਹ ਕਹਾਣੀ ਹੈ, ਜਦੋਂ ਡੀਜੀਪੀ ਮਾਂਗਟ ਦੇ ਉੱਤੇ ਇੱਕ ਸਿੰਘਾਂ ਨੇ ਕੋਈ ਕਾਰਵਾਈ ਕਰਨੀ ਸੀ ਤੇ ਉਹਦੇ ਮੁਤਲਕ ਇੱਥੋਂ ਇਹਨਾਂ ਪਿੰਡਾਂ ਦੇ ਬਹੁਤ ਸਾਰੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਆਪਦੇ ਨਾਲ ਲੈ ਗਏ ਤੇ ਖਬਰ ਇਹ ਬਣਾ ਦਿੱਤੀ ਬਈ ਜਿਵੇਂ ਸਾਰੇ ਉਹ ਮਾਰ ਦਿੱਤੇ ਆ ਜੀ 35-40 ਜਿਹੜੇ ਆ ਹਿੰਦੂ ਇਹਨਾਂ ਪਿੰਡਾਂ ਦੇ,
ਤਾਂ ਕਿ ਡੀਜੀਪੀ ਉੱਥੇ ਮੰਗ ਟਾਵੇ ਤੇ ਉਹਦੇ ਖਿਲਾਫ ਉਹਨਾਂ ਨੇ ਕੋਈ ਐਕਸ਼ਨ ਕਰਨਾ ਸੀ। ਉਹ ਜਿਹੜੇ ਛੁੱਟ ਕੇ ਆਏ ਉਹਨਾਂ ਦੀ ਇੱਕ ਇੰਟਰਵਿਊ ਕਰਕੇ ਆਪਣੇ ਸ਼ਹੀਦ ਭਾਈ ਬਰਿਆਮ ਸਿੰਘ ਖੱਪਿਆਂ ਵਾਲੀ ਦਾ ਭਤੀਜਾ ਇਹਨਾਂ ਦਿਨਾਂ 'ਚ ਸੋਸ਼ਲ ਮੀਡੀਆ ਤੇ ਉਹ ਕਾਫੀ ਐਕਟਿਵ ਆ, ਉਹਨੇ YouTube ਦੇ ਉੱਤੇ ਆਪਦੇ ਉਹ ਵੀਡੀਓ ਪਾਈ ਆ ਉਹਨਾਂ ਸਾਰੇ ਪਿੰਡਾਂ ਦੀ। ਤੇ ਉਹਨਾਂ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਇੰਨੀਆਂ ਖੁਸ਼ ਹੋ ਕੇ ਵੀ ਇੰਨਾ ਸਾਡਾ ਤਾਂ ਜੀ ਲੱਗਿਆ ਉਹਨਾਂ ਕੋਲੇ। ਉਹ ਤਾਂ ਬੰਦੇ ਇੰਨੇ ਵਧੀਆ ਸੀ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਸੀ ਉਹ ਤਾਂ ਜੀ ਬੜੇ ਹਿੰਦੂਆਂ ਦੇ ਕਾਤਲ ਨੇ, ਦਰਿੰਦੇ ਨੇ, ਉਹ ਸਾਡੀ ਇੱਜ਼ਤ ਕਰਦੇ ਸੀ। ਤੇ ਇੱਥੋਂ ਤੱਕ ਕਿ ਇੱਕ ਇੱਥੇ ਖਬਰ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਕਿਸੇ ਨੇ ਲਿਖੀ ਬਈ ਜਿਹੜੇ ਕੁਝ ਖਾੜਕੂ ਸਿੰਘ ਰਾਤ ਦੇ ਵੇਲੇ ਉਸ ਮੁਸੇਰੇ 'ਚ ਸਵੇਰ ਦੇ ਟਾਈਮ ਲੰਘੇ ਜਾਣ ਤੇ ਉਹ ਕੋਈ ਯੂਪੀ ਬਿਹਾਰ ਦੀ ਲੇਬਰ ਵਾਲੇ ਝੋਨਾ ਝਾੜਨ ਵਾਲੇ ਉਹਨਾਂ ਨੇ ਕਿਤੇ ਸਿਗਰਟ ਬੀੜੀ ਲਾਈ ਹੋਣੀ ਆ ਤੇ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਤਾਂ ਖਾੜਕੂ ਸਿੰਘ ਆਉਂਦੇ ਆ ਉਹਨਾਂ ਨੇ ਸਿਗਰਟ ਬੀੜੀ ਬੁਝਾਤੀ। ਤੇ ਉਹ ਜਿਹੜੇ ਨੌਜਵਾਨ ਸੀ ਉਹਨਾਂ ਨੇ ਦੇਖ ਲਿਆ, ਉਹ ਕਹਿੰਦੇ ਭਾਈ ਉਹ ਤਾਂ ਚੰਗੀ ਗੱਲ ਨਹੀਂ ਹੈਗੀ, ਤੰਬਾਕੂ ਮਾੜੀ ਚੀਜ਼ ਆ, ਪੀਣੇ ਨੇ ਚਾਹੀਦਾ, ਪਰ ਸਾਨੂੰ ਦੇਖ ਕੇ ਸਾਡੀ ਦਹਿਸ਼ਤ ਜਾਂ ਡਰ ਕਰਕੇ ਸਾਡੇ ਕੋਈ ਗੱਲ ਨਹੀਂ, ਤੁਹਾਡੇ ਨਾਲ ਕਾਹਦਾ ਰੌਲਾ। ਤੇ ਇਹ ਗੱਲ ਬਹੁਤ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਵੀ ਕਹਿੰਦੇ ਆ ਵੀ ਬੇਸ਼ੱਕ ਬੜਾ ਜ਼ੋਰ ਲਾਇਆ ਉਹਨਾਂ ਨੇ ਦਿੱਲੀ ਵਾਲਿਆਂ ਨੇ ਕਿ ਪੰਜਾਬ ਦੀ ਧਰਤੀ ਤੇ ਹਿੰਦੂ ਤੇ ਸਿੱਖਾਂ ਦਾ ਕਲੈਸ਼ ਹੋ ਜੇ, ਪਰ ਇਹ ਗੱਲ ਨਾ ਉਦੋਂ ਹੋਈ ਤੇ ਨਾ ਕਦੇ ਗਾਹਾਂ ਹੋਵੇ, ਕਿਉਂਕਿ ਇੱਥੇ ਗੁਰੂ ਪਾਤਸ਼ਾਹ ਦਾ ਬਖਸ਼ਿਆ ਹੋਇਆ ਸਿਧਾਂਤ ਆ। ਤੇ ਬਹੁਤ ਸਾਰੇ ਹਿੰਦੂ ਇਸ ਗੱਲ ਨੂੰ ਸਮਝ ਚੁੱਕੇ ਆ ਕਿ ਕੁਝ ਕੱਟੜਪੰਥੀ ਤਾਕਤਾਂ ਚਾਹੁੰਦੀਆਂ ਨੇ ਕਿ ਸਿੱਖ ਤਾਂ ਚਲੋ ਦਰਬਾਰ ਸਾਹਿਬ ਜਾਂਦੇ ਹੀ ਨੇ, ਪਰ ਅਸੀਂ ਹਿੰਦੂਆਂ ਨੂੰ ਕਿਸੇ ਤਰੀਕੇ ਨਾਲ ਭੜਕਾਈਏ ਤੇ ਉਹਨਾਂ ਨੂੰ ਕਹੀਏ ਵੀ ਦਰਬਾਰ ਸਾਹਿਬ ਜਾਣਾ ਬੰਦ ਕਰੋ ਤੇ ਤੁਸੀਂ ਕੱਲਾ ਦਰਗਿਆਣਾ ਮੰਦਿਰ 'ਚ ਹੀ ਮੱਥਾ ਟੇਕ ਕੇ ਆਇਆ ਕਰੋ। ਪਰ ਇਹ ਚੀਜ਼ ਅਜੇ ਤੱਕ ਨਹੀਂ ਖਤਮ ਹੋਈ। ਸਿੱਖ ਜਿਹੜਾ ਹੈਗਾ ਪੰਜਾਬ ਦਾ ਹਿੰਦੂ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਦਰਬਾਰ ਸਾਹਿਬ ਦੇ ਵਿੱਚ ਜਦੋਂ ਮਰਜ਼ੀ ਚਲੇ ਜਾਓ ਉਸੇ ਤਰੀਕੇ ਨਾਲ ਗੈਰ ਸਿੱਖ ਜਿਹੜੇ ਆ ਪੂਰੀ ਆਜ਼ਾਦੀ ਨਾਲ। ਤੇ ਇਹ ਪੰਜਾਬ ਦੇ ਹਿੰਦੂ ਨੂੰ ਬੜੀ ਚੰਗੀ ਤਰ੍ਹਾਂ ਪਤਾ ਵੀ ਅਸਲੀ ਲੜਾਈ ਜਿਹੜੀ ਸੀ ਉਹ ਜਿਨ੍ਹਾਂ ਜੁਝਾਰੂ ਸਿੰਘਾਂ ਨੇ ਸਿਰਾਂ ਤੇ ਖੱਫਣ ਬੰਨੇ ਸੀ ਉਹ ਸਾਡੇ ਨਾਲ ਨਹੀਂ ਸੀਗੀ ਆਮ ਹਿੰਦੂ ਨਾਲ। ਇਹਨਾਂ ਦੀ ਲੜਾਈ ਜ਼ੁਲਮ ਨਾਲ ਸੀ, ਜ਼ਾਲਮ ਨਾਲ ਸੀ। ਇਹਨਾਂ ਨੇ ਉਸ ਹਿੰਦੂ ਨਾਲ ਹੀ ਕੁਛ ਕੀਤਾ ਜਿਨ੍ਹਾਂ ਨੇ ਪੰਗੇ ਲਏ। ਆਮ ਹਿੰਦੂ ਨੂੰ ਕੁਛ ਨਹੀਂ ਕਿਹਾ। ਆਮ ਹਿੰਦੂ ਨੂੰ ਖਾੜਕੂ ਲਹਿਰ ਦੌਰਾਨ ਬਿਲਕੁਲ ਕੋਈ ਡਰ ਨਹੀਂ ਸੀ ਲੱਗਦਾ। ਜਿਹੜੇ ਉਦੋਂ ਇੱਥੋਂ ਕਦੇ ਚਲੇ ਵੀ ਗਏ, ਜਿਹੜੇ ਹਿੰਦੂ ਪੰਜਾਬ ਤੋਂ ਕਈ ਉਸ ਮਾਹੌਲ ਵਿੱਚ ਡਰ ਕੇ ਚਲੇ ਗਏ, ਉਹ ਥੋੜੇ ਟਾਈਮ ਬਾਅਦ ਹੀ ਵਾਪਸ ਆ ਗਏ। ਮੈਂ ਉਦੋਂ ਇੱਕ ਗੱਲ ਸੁਣਾਈ ਸੀ ਸਾਡੇ ਸੱਜਣ ਦੀ, ਬਟਾਲੇ ਵਾਲੇ ਮਿੱਤਰ ਦੀ, ਕਿ ਉਹਦਾ ਜਿਹੜਾ ਮਿੱਤਰ ਸੀਗਾ ਹਿੰਦੂ, ਉਹ ਅੰਮ੍ਰਿਤਸਰ ਸੀਗੇ ਤੇ ਉਹ ਸਾਰੇ ਜਣਾ ਪਰਿਵਾਰ ਜਿਹੜਾ ਸੀਗਾ ਉਹ ਹਰਿਆਣੇ ਵਿੱਚ ਜਾ ਕੇ ਉੱਥੇ ਭੱਠਾ ਲਾ ਲਿਆ, ਕੰਮਕਾਰ ਕਰ ਲਿਆ। ਪਰ ਇੱਕ ਜਿਹੜਾ ਉਹਦਾ ਨੌਜਵਾਨ ਸੀਗਾ ਹਿੰਦੂ ਪਰਿਵਾਰ ਚੋਂ, ਉਹ ਇੱਥੇ ਉਹਦੇ ਹਜੇ ਪੜ੍ਹਾਈ ਚੱਲਦੀ ਸੀ, ਉਹ ਇੱਥੇ ਰਹਿ ਪਿਆ ਅੰਮ੍ਰਿਤਸਰੀ। ਤੇ ਉਹਨੂੰ ਇੱਕ ਦਿਨ ਕਿਤੇ ਫੋਨ ਦੇ ਉੱਤੇ ਦੱਸਿਆ ਗਿਆ ਵੀ ਉੱਥੇ ਘਰ 'ਚ ਗੜਬੜ ਹੋ ਗਈ, ਜਿਹੜੇ ਹਰਿਆਣੇ ਗਿਆ ਸੀ ਪਰਿਵਾਰ। ਤਾਂ ਬਟਾਲੇ ਵਾਲੇ ਆਪਣੇ ਸਿੱਖ ਦੋਸਤ ਨੂੰ ਉਹਨੇ ਫੋਨ ਕੀਤਾ ਵੀ ਯਾਰ ਉੱਥੋਂ ਫੋਨ ਆਇਆ ਘਰੇ ਤੇ ਮੇਰੇ ਨਾਲ ਚੱਲ ਤੂੰ। ਉਹ ਕਹਿੰਦਾ ਆ ਜਾ। ਤੇ ਇਹ ਇਕੱਠੇ ਹੋ ਉਹ ਉੱਥੇ ਆਪਣੇ ਬਟਾਲਿਓਂ ਤੁਰ ਪਿਆ ਮਹਿਤਾ ਚੌਕ ਵਾਲੇ ਪਾਸੇ ਦੀ ਸਿੱਧੀ ਸੜਕ ਰਈਏ ਵਾਲੇ ਮੋੜ ਤੇ ਅੱਗੇ ਜਾ ਨਿਕਲਿਆ। ਤੇ ਇਧਰੋਂ ਅੰਮ੍ਰਿਤਸਰੋਂ ਇਹ ਇਕੱਠੇ ਗਏ ਗੱਡੀ 'ਚ। ਗੱਲ ਦਾ ਪਤਾ ਨਹੀਂ ਸੀ। ਉੱਥੇ ਜਦੋਂ ਗਏ ਜਿੱਥੇ ਉਹਨਾਂ ਨੇ ਭੱਠਾ ਲਿਆ ਹੋਇਆ ਸੀਗਾ, ਤੇ ਜਦੋਂ ਉਤਰਿਆ ਇਹ ਸਿੱਖ ਸਰਦਾਰ ਬਟਾਲੇ ਵਾਲਾ ਸਾਡਾ ਵਾਕਫ, ਤਾਂ ਸਾਹਮਣਿਓਂ ਉਹ ਜਿਹੜਾ ਭਰਾ ਤੇ ਹੋਰ ਪਰਿਵਾਰ ਸੀ ਉਹ ਭੱਜ ਕੇ ਆਏ, ਜੱਫੀ ਪਾ ਕੇ ਰੋਣ ਲੱਗੇ, ਕਹਿੰਦੇ ਸਿੱਖ ਸਰਦਾਰੋ ਅਸੀਂ ਇਹਨਾਂ ਨੂੰ ਆਪ ਦਾ ਸਮਝ ਕੇ ਇੱਥੇ ਆਏ ਸੀ, ਪਰ ਇੱਥੇ ਇਹਨਾਂ ਨੇ ਸਾਡੀ ਇੱਜ਼ਤ ਨੂੰ ਹੱਥ ਪਾਇਆ। ਤੇ ਤੈਨੂੰ ਜਦੋਂ ਪਤਾ ਲੱਗਿਆ ਤੇ ਤੂੰ ਜਦੋਂ ਹੀ ਉੱਥੋਂ ਨਾਲ ਸਾਡੇ ਛੋਟੇ ਭਰਾ ਦੇ ਨਾਲ ਇੱਥੇ ਸਾਡਾ ਦੁੱਖ ਮੰਨ ਕੇ ਇੱਥੇ ਤੁਰਿਆ ਆਇਆ, ਚਾਹੇ ਤੈਨੂੰ ਕੁਛ ਮਰਜ਼ੀ ਹੋ ਜੇ। ਪਰ ਇਹਨਾਂ ਨੂੰ ਜਿਹਨਾਂ ਨੂੰ ਅਸੀਂ ਆਪ ਦਾ ਸਮਝੀ ਬੈਠੇ ਹਾਂ, ਇਹਨਾਂ 'ਚ ਉਹ ਦਰਦ ਨਹੀਂ ਹੈ। ਅਸੀਂ ਹੁਣ ਮਰੀਏ ਚਾਹੇ ਜੀਵੀਏ, ਇੱਥੋਂ ਸਾਰਾ ਟਿੰਡ ਫੋੜੀ ਵੇਚ ਕੇ ਹੁਣ ਅਸੀਂ ਉੱਥੇ ਹੀ ਚੱਲਾਂਗੇ ਪੰਜਾਬ। ਜੇ ਜਾਉਣਾ ਤਾਂ ਆਪਦਿਆਂ 'ਚ, ਕਿਉਂਕਿ ਸਾਡੇ ਆਪਦੇ ਨੇ। ਸੋ ਪੰਜਾਬ ਦੇ ਵਿੱਚ ਵਸਣ ਵਾਲੇ ਬਹੁਤ ਸਾਰੇ ਹਿੰਦੂਆਂ ਨੂੰ ਬੇਸ਼ੱਕ ਗੋਦੀ ਮੀਡੀਏ ਨੇ ਜਾਂ ਨਾਗਪੁਰੀ ਜ਼ਹਿਰ ਨੇ ਡੰਗਿਆ, ਸੂਰੀ ਵਰਗਿਆਂ ਨੇ ਜਾਂ ਹੋਰ ਬਹੁਤ ਸਾਰਿਆਂ ਨੇ ਪੂਰਾ। ਜਦੋਂ ਮੈਂ ਇੱਕ ਵਾਰੀ ਸੋਸ਼ਲ ਮੀਡੀਆ ਤੇ ਇਹ ਗੱਲ ਲਿਖੀ ਕਿ ਸੂਰੀ ਵਰਗੇ ਸਾਰੇ ਭਾਰਤ ਦੇ ਹਿੰਦੂਆਂ ਦੇ ਨੁਮਾਇੰਦੇ ਨਹੀਂ, ਉਦੋਂ ਵੀ ਬਹੁਤ ਸਾਰੇ ਹਿੰਦੂ ਵੀਰਾਂ ਨੇ ਇਸ ਗੱਲ ਦੇ ਉੱਤੇ ਕਿਹਾ ਕਿ ਤੁਸੀਂ ਸੱਚ ਕਹਿੰਦੇ ਹੋ। ਸੋ ਸਾਡੀਆਂ ਸਿਫਤਾਂ ਤਾਂ ਹਿੰਦੂ ਭਾਈਚਾਰੇ ਦੇ ਲੋਕ ਵੀ ਕਰਦੇ ਆ ਕਿ ਇਹ ਹੁਣ ਵੀ 2-3 ਦਿਨ ਤੋਂ 5-6 ਹਿੰਦੂਆਂ ਦੀ ਇੱਕ
ਜਿਹੜੀ ਆ ਕਲਿੱਪ ਉਹ ਘੁੰਮ ਰਹੀ ਆ, ਜਿਹਦੇ ਵਿੱਚ ਉਹ ਇਹ ਗੱਲ ਕਹਿ ਰਹੇ ਆ ਕੈਨੇਡਾ ਦੇ ਵਿੱਚ ਭਾਰਤ ਸਰਕਾਰ ਦੇ ਗੋਦੀ ਮੀਡੀਆ ਦੇ ਜਾਂ ਨਾਗਪੁਰ ਦੇ ਤੇ ਦਿੱਲੀ ਦਰਬਾਰ ਦੇ ਢਪਾਲ ਦੇ ਚੇਲਿਆਂ ਨੇ ਇੱਕ ਸਕੀਮ ਖੇਡੀ, ਬਹੁਤ ਸਾਰੇ ਖਾਤੇ ਨਕਲੀ ਅਸਲੀ ਬਣਾਏ, ਉਹਨਾਂ ਤੋਂ ਲਿਖ ਪਾਇਆ ਬਈ ਅਸੀਂ ਤਾਂ ਜੀ ਸਿੱਖਾਂ ਤੋਂ ਡਰ ਗਏ, ਅਸੀਂ ਤਾਂ ਬਹੁਤ ਜ਼ਿਆਦਾ ਦਹਿਸ਼ਤ ਜ਼ਦਾ ਵਾਂ, ਅਸੀਂ ਕੈਨੇਡਾ 'ਚ ਆਪਦੇ ਆਪ ਨੂੰ ਅਨਸੇਫ ਸਮਝਦੇ ਹਾਂ, ਅਸੀਂ ਤਾਂ ਬੜੇ ਖਤਰੇ 'ਚ ਮਹਿਸੂਸ ਕਰਦੇ ਹਾਂ, ਹਿੰਦੂ ਖਤਰੇ ਮੇਂ ਹੈ। ਇਸ ਤਰੀਕੇ ਦੀਆਂ ਗੱਲਾਂ ਲਿਖ ਕੇ ਉਹ ਪਾ ਤਾਂ ਬੈਠੇ, ਪਰ ਸਵਾਦ ਵਾਲੀ ਗੱਲ ਇਹ ਹੋਈ ਕਿ ਸਿੱਖਾਂ ਨੇ ਤਾਂ ਕੀ ਕਹਿਣਾ ਸੀ, ਉਦੋਂ ਪਹਿਲਾਂ ਹੀ ਬਹੁਤ ਸਾਰੇ ਹਿੰਦੂ ਭੈਣ ਭਰਾਵਾਂ ਨੇ ਕਿਹਾ ਕਿ ਸਾਨੂੰ ਕੈਨੇਡਾ ਵਿੱਚ ਤਾਂ ਕੀ, ਸਾਨੂੰ ਤਾਂ ਪੰਜਾਬ ਦੇ ਵਿੱਚ ਵੀ ਕਦੇ ਕਿਸੇ ਸਿੱਖ ਤੋਂ ਇਸ ਤਰੀਕੇ ਨਾਲ ਕਦੇ ਖਤਰਾ ਲੱਗਿਆ ਨਹੀਂ। ਇਹ ਬਿਲਕੁਲ ਝੂਠ ਭਕਾਈ ਮਾਰੀ ਜਾ ਰਹੀ ਆ ਕਿ ਸਾਨੂੰ ਇੱਥੇ ਕੋਈ ਖਤਰਾ ਨਹੀਂ। ਸੋ ਇਹ ਗੱਲ ਸਾਰੀ ਦੱਸਣ ਦਾ ਮੇਰਾ ਭਾਵ ਇਹ ਆ ਕਿ ਸਾਡੀ ਇੱਕ ਲੜਾਈ ਆ ਉਹ ਖਾਲਿਸਤਾਨ ਦੀ ਹੈ। ਉਹ ਲੜਾਈ ਹੈ ਕਾਹਦੇ ਲਈ ਕਿ ਸਾਡੀ ਕੌਮ ਦੀ ਹੋਂਦ ਹਸਤੀ, ਸਾਡੀ ਬੋਲੀ, ਸਾਡਾ ਧਰਮ, ਸਾਡਾ ਸੱਭਿਆਚਾਰ, ਸਾਡੇ ਹੱਕ, ਸਾਡੇ ਹਿੱਤ ਇਸ ਮੁਲਕ ਵਿੱਚ ਇਸ ਸਿਸਟਮ ਦੇ ਕਰਕੇ ਖਤਰੇ 'ਚ ਆ ਗਏ। ਉਹ ਸਾਰਾ ਕੁਝ ਸੁਰੱਖਿਅਤ ਕਰਨ ਲਈ ਅਸੀਂ ਆਪ ਦਾ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਮੁਲਕ ਚਾਹੁੰਦੇ ਹਾਂ, ਇਹ ਗੱਲ ਤਾਂ ਹੈ, ਪਰ ਅਸੀਂ ਕੋਈ ਕਿਸੇ ਹੋਰ ਕੌਮ ਦੇ ਦੁਸ਼ਮਣ ਨਹੀਂ। ਜਦੋਂ ਕਿ ਗੋਦੀ ਮੋਦੀ ਮੀਡੀਏ ਦਾ ਇਹ ਪੂਰਾ ਜ਼ੋਰ ਲਾਇਆ ਹੋਇਆ ਕਿ ਸਿੱਖਾਂ ਨੂੰ ਹਿੰਦੂਆਂ ਦੇ ਦੁਸ਼ਮਣ ਦੇ ਤੌਰ ਦੇ ਉੱਤੇ ਦੁਨੀਆ ਭਰ ਦੇ ਵਿੱਚ ਬਦਨਾਮ ਕੀਤਾ ਜਾਵੇ ਕਿ ਇਹ ਤਾਂ ਜੀ ਹਿੰਦੂਆਂ ਨੂੰ ਮਾਰਦੇ ਆ, ਹਿੰਦੂਆਂ ਦੇ ਵੈਰੀ ਨੇ। ਔਰ ਇਹ ਗੱਲ ਸੰਤ ਭਿੰਡਰਾਂ ਵਾਲਿਆਂ ਨਾਲ ਵੇਲੇ ਵੀ ਕੀਤੀ ਗਈ ਸੀ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਕਰੀਰਾਂ YouTube ਦੇ ਉੱਤੇ ਵੀਡੀਓ ਸੀਡੀਆਂ ਪਈਆਂ ਨੇ, ਕਿਤਾਬ ਭਾਈ ਨਰਾਇਣ ਸਿੰਘ ਚੌੜੇ ਨੇ ਸਾਰੀ ਲਿਖ ਦਿੱਤੀ ਆ, ਤੁਸੀਂ ਉਹ ਪੜ੍ਹ ਲਓ। ਉਹਦੇ ਵਿੱਚ ਮਹਾਂਪੁਰਸ਼ਾਂ ਦਾ ਵੀ ਬਾਰ-ਬਾਰ ਇਹੀ ਕਹਿਣਾ ਹੁੰਦਾ ਸੀ ਕਿ ਸਾਡੀ ਸਾਰੇ ਇਸ ਧਰਮ ਯੁੱਧ ਮੋਰਚੇ ਨੂੰ, ਸਾਡੇ ਅੰਦੋਲਨ ਨੂੰ, ਜਿਹੜਾ ਕਿ ਬਿਲਕੁਲ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਚੱਲ ਰਿਹਾ, ਇਹਦੇ ਵਿੱਚ ਸਾਨੂੰ ਬਦਨਾਮ ਕਰਨ ਲਈ, ਹਿੰਦੂਆਂ ਦਾ ਦੁਸ਼ਮਣ ਗਰਦਾਨਣ ਦੇ ਲਈ ਯਤਨ ਹੋ ਰਹੇ ਨੇ। ਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਉਦੋਂ ਸੰਤਾਂ ਵੇਲੇ ਚੱਲਦੀਆਂ ਰਹੀਆਂ, ਉਹ ਗੱਲਾਂ 1984 ਤੋਂ ਬਾਅਦ ਜਦੋਂ ਖਾੜਕੂ ਲਹਿਰ ਚੱਲੀ ਉਦੋਂ ਵੀ ਚੱਲੀਆਂ, ਅੱਜ ਵੀ ਇਹੀ ਪੱਤਾ ਖੇਡਿਆ ਜਾ ਰਿਹਾ। ਮੈਂ ਇਹ ਏਡੀ ਵੱਡੀ ਕਥਾ ਇਸ ਕਰਕੇ ਕੀਤੀ ਆ ਕਿ ਜਿਹੜੇ ਸਾਡੇ ਬੰਦਿਆਂ ਨੇ ਭਾਰਤ ਦੇ ਗੋਦੀ ਮੀਡੀਆ ਦੇ ਚੈਨਲਾਂ ਤੇ ਜਾਣਾ ਹੈ, ਉਹਨਾਂ ਨੂੰ ਇਸ ਗੱਲ ਦੀ ਸੁਰਤ ਰੱਖਣੀ ਪਊਗੀ ਕਿ ਅਸੀਂ ਕੀ ਕਹਿਣਾ, ਅਸੀਂ ਧੀਰਜ ਨਾਲ, ਠਰਮੇ ਨਾਲ, ਸਹਿਜ ਨਾਲ ਆਪਦਾ ਪੱਖ ਰੱਖੀਏ, ਪਰ ਅਸੀਂ ਉਹਨਾਂ ਦੇ ਟਰੈਪ ਵਿੱਚ ਨਾ ਫਸੀਏ। ਉਹ ਚਾਹੁੰਦੇ ਹੈ ਦੁਸ਼ਮਣ ਬਾਤ ਕਰੇ ਅਣਹੋਣੀ। ਇਹ ਨਾ ਹੋਵੇ ਕਿ ਦੁਨੀਆ ਭਰ ਦੇ ਵਿੱਚ ਜਿਹੜੇ ਸਾਡੇ ਹੱਕ 'ਚ ਬੋਲ ਰਹੇ ਲੋਕ ਨੇ, ਦੁਨੀਆ ਦੇ ਵਿੱਚ ਰਾਤੋਂ ਰਾਤ ਇੱਕ ਬਦਲਾਅ ਆਇਆ, ਉਹ ਬਦਲਾਅ ਸਾਡੇ ਹੱਕ ਵਿੱਚ ਭੁਗਤ ਰਿਹਾ। ਉਹਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਸਾਡੀ ਕੌਮ ਦੇ ਲਈ ਕੋਈ ਚੰਗਾ ਮਾਹੌਲ ਬਣ ਜਾਵੇ, ਹੋ ਸਕਦਾ ਕੋਈ ਨਵੀਂ ਡਿਵੈਲਪਮੈਂਟ ਹੋ ਜਾਵੇ, ਖਾਲਿਸਤਾਨ ਵੀ ਬਣ ਸਕਦਾ, ਖਾਲਿਸਤਾਨ ਲਈ ਰਾਹ ਵੀ ਖੁੱਲ ਸਕਦਾ। ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਇੱਥੇ ਜਿਹੜੀ ਸੱਤਾਧਾਰੀ ਧਿਰ ਵਾ, ਮੋਦੀ ਐਂਡ ਕੰਪਨੀ, ਹਿੰਦੂਤਵਾ ਬ੍ਰਿਗੇਡ, ਜਿਹੜੇ ਸਾਰੇ ਭਾਰਤ ਨੂੰ ਇੱਕ ਯੂਨਿਟ ਬਣਾ ਕੇ ਬਈ ਇੱਕ ਕਾਨੂੰਨ, ਇੱਕ ਵੋਟਾਂ, ਇੱਕ ਜਿਹੜਾ ਹੈਗਾ ਧਰਮ ਸਾਰਿਆਂ ਦਾ ਬਣਾ ਦੇਣਾ ਤੇ ਇੱਕ ਅਸੀਂ ਪਹਿਰਾਵਾ ਕਰ ਦੇਣਾ, ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇੱਕ ਤਾਂ ਉਹ ਚੀਜ਼ ਆ ਨਾਗਪੁਰੀ ਭਗਵੇਂ ਬ੍ਰਿਗੇਡ ਵਾਲੀ ਵਿਚਾਰਧਾਰਾ, ਜਿਹਦੇ ਵਿੱਚ ਮੋਦੀ ਐਂਡ ਕੰਪਨੀ ਬੋਡੀ ਆ। ਦੂਜੀ ਜਿਹੜੀ ਉਹਦੇ ਉਲਟ ਵਾ, ਜਿਹੜਾ ਬਹੁਤ ਸਾਰੇ ਕਾਂਗਰਸ ਪਲੱਸ ਹੋਰ ਸਿਆਸੀ ਦਲ ਨੇ, ਬੀਜੇਪੀ ਵਿਰੋਧੀ, ਉਹ ਵੀ ਸੱਤਾ ਚਾਹੁੰਦੇ ਆ। ਹਾਲਾਂਕਿ ਕਸਰ ਉਹਨਾਂ ਨੇ ਨਹੀਂ ਛੱਡੀ ਸੀ ਜਦੋਂ ਉਹਨਾਂ ਕੋਲੇ ਆਇਆ, ਤੇ ਗਾਂ ਵੀ ਕੋਈ ਆਸ ਨਹੀਂ, ਪਰ ਉਹ ਇੱਕ ਆਈਡੀਆ ਦੇ ਰਹੇ ਆ। ਉਹ ਕਹਿ ਰਹੇ ਨੇ ਯੂਨਾਈਟਿਡ ਸਟੇਟਸ ਆਫ ਇੰਡੀਆ, ਮਤਲਬ ਕਿ ਇੱਕ ਇਹ ਪੱਤਾ ਸਿੱਟਿਆ ਜਾ ਰਿਹਾ ਕਿ ਜਿਵੇਂ ਜੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਵਾ, USA, ਉਵੇਂ ਜਿਵੇਂ ਕਿ ਰੂਸ ਜਿਹੜਾ ਹੈਗਾ ਉਹ ਬਹੁਤ ਸਾਰੇ ਜਿਹੜੇ ਸੂਬੇ ਆ ਉਹ ਆਜ਼ਾਦ ਮੁਲਕ ਬਣਨ ਦੇ ਲਈ ਉਹ ਤੇ ਉਹਨਾਂ ਨੂੰ ਅਧਿਕਾਰ ਨੇ, ਉਵੇਂ ਹੀ ਜਿਵੇਂ ਕੈਨੇਡਾ ਦੇ ਵਿੱਚ ਆ ਵੀ ਉਵੇਂ ਅਸੀਂ ਪੰਜਾਬ ਦੇ ਵਿੱਚ ਤਾਂ ਇਸ ਗੱਲ ਦੀ ਪੂਰੀ ਲੜਾਈ ਚੱਲੀ ਹੈ। ਇੱਕ ਜਿਹੜਾ ਧਰਮ ਯੁੱਧ ਮੋਰਚਾ, ਉਹਦੇ 'ਚ ਆਪਾਂ ਫੈਡਰਲਿਜ਼ਮ ਲਾਗੂ ਕਰਨ ਲਈ ਕਹਿੰਦੇ ਸੀ ਬਈ ਜਿਹੜਾ ਕੇਂਦਰ ਆ ਉਹ ਆ 4 ਮਹਿਕਮੇ ਰੱਖ ਲਵੇ ਤੇ ਬਾਕੀ ਸਾਰਾ ਕੁਝ ਜਿਹੜਾ ਹੈਗਾ ਉਹ ਸਾਰੇ
सूबे कोले आपो अपने हक होने चाहिए आ। सो इस मौके एक सियासी तौर के उत्ते ये गल चलाई जा रही है कि असी यूनाइटेड स्टेट्स ऑफ इंडिया जिहदे विच बहुत सारे नवे बदलाव लियाते जा सकते हैं। हो सकता आने वाले समय दे विच इस पासे नूं गल होर वधे ते जिहड़ी ये इंडिया प्लेटफार्म बनाया जिन्हां ने सियासी दलों ने वो आपदी इहदी व्याख्या करन। हजे तां ओह ये गल कह के पोली जी चुप जे कर जांदे आ। हो सकता आने वाले समय च ये गल कहण कि जेकर साडे हत्थ च ताकत आई तां असीं भारती संविधान दे विच सारे सिस्टम दे विच फैडरलिज्म लैके आवांगे। जिहड़ी 1947 मौके सारिਆਂ ने गल सोची सी वो लैके आवांगे, क्योंकि अज तक इस मुल्क दे विच जो कुछ चल गया उहदे करके माहौल बिगड़िया होया। हरेक खित्ते विच बसदे लोग आपो अपनी बोली धर्म ते सभ्याचार प्रति बहुत ज़्यादा चिंतित ने ते ये तां ही इस मुल्क दे विच शांति हो सकती है जेकर यूनाइटेड स्टेट्स ऑफ इंडिया बनाया जाए, केंद्र भी होवे, केंद्र कोल भी अधिकार होण और फैडरल ढांचा बनाया जाए। सो एक चीज इत्थे चेते रखण दी लोड़ आ कि जदों अमृतसर ऐलाननामा कीता सी जिहदे विच श्रोमणी अकाली दल अमृतसर बनिया सी, जिहदे प्रधान सरदार सिमरनजीत सिंह मान खालिस्तान की गल करते हैं, उदों भी उहदे विच यही लिखिया होया सी, जिहदे विच जथेदार गुरचरण सिंह टौड़ा समेत होर वाहवा लीडर सीगे। उदों भी ये गल उह लिखी गई सी कि भारत अड अड बोलियां धर्मां ते सभ्याचारां दा एक साझा मुल्क है, साझा समूह है ते इहदे विच हर खित्ते विच बसदे लोकां नूं आपो अपने सभ्याचार बोली धर्म ते सारे कासे नूं विकसण देना चाहिए ते ओह जिहा एक ढांचा ओह जिहा प्रबंध करना चाहिए। कॉन्फेडरेशन दा उदों कॉन्सैप्ट दिता गया सी। सो खालिस्तान भी है एक एजेंडा, एक कॉन्फेडरेशन का एजेंडा भी है, फैडरल ढांचे की भी गल है, यूनाइटेड स्टेट्स ऑफ इंडिया का भी एक कॉन्सैप्ट है। ये सारियां गल्लां आपो अपने तरीके नाल हर एक धਿਰ इत्थे मैदान विच सुट रही है ते ये सारियां चीज़ां दा सीधे तौर के उत्ते भागवे ब्रिगेड दे हिंदू राष्ट्र के एजेंडे नाल टकराव, किसी का किसी तरीके नाल, किसी का किस तरीके नाल। पर इस गल दे विच असीं तां बड़े स्पष्ट बां कि जदों ताकत हत्थ विच आई कांग्रेस वालियां दे, उन्हां ने साडे नाल भला नहीं कीता ते जेकर ताकत आई किसी होर दे, जदों बीपी सिंह बनिया सी साडे नाल उदों भी जो वापरिया आपां नूं सब नूं पता। इवें ही मोदी सरकार तो आ साडे बीजेपी बादल वाले तां उहनूं कहंदे साडा पति पत्नी दा रिश्ता, वो साडी होंद हस्ती नूं खत्म करन तुरे होए ने। इस मौके जिस तरीके नाल समुचे खालसा पंथ नूं पहिलां तां खालिस्तानी कह के वो रगड़न नूं फिरदे है, सारे संसार च बदनाम करन नूं फिरदे आ सारे सिख खालिस्तानी ने। ते दूजा उस तो भी घिनौनी गल के कहंदे आ भी इन्हां ने खालिस्तान दे लई खाड़कूआं दा बदल गैंगस्टरां च लभ लिया वा ते जिन्ने दुनिया भर दे विच पंजाबी मूल दे गैंगस्टर ने उन्हां सब दे नाम खाड़कू लहरना जां खालिस्तानी धिरां नाल जोड़ के एक नवे तरीके दा बरतांत भी सिरजा जा रहा। इत्थे जिहड़ा पिछले दिनां दे विच छापेमारी होई आ उहदे विच यही गल बार बार कही गई आ कि जी यह खालिस्तान दे लई सरगर्म सी। हुण गल इत्थे ये आ रही आ कि एक पासे सारा संसार साडे आज़ादी संग्राम नूं, आज़ादी लहर नूं, फ्रीडम फाइटर कह के साडे योधियां नूं सत्कारन वाले पासे नूं वध रिहा ते साडे बंदे बहुत सारे इन्ना ज़्यादा काहल विच ने, इन्ना ज़्यादा होशापन दिखा रहे ने कि धीरता, वीरता, गंभीरता इन्हां सारियां गल्लां तो अभਿੱਜ ते अछोह रह के बड़ी काढ़ना चाहुंदे आ कि छेती जाने फट्टे चक दो। भाई तेल देखो, तेल दी धार देखो, हर रोज निक्के निक्के कदमां दे नाल, निक्के निक्के मसलियां दे नाल बहुत वड्डियां डिवेलपमेंटां हो रही ने। गल निक्की जी कही जाती है पर असर उहदे दूर तक जाते हैं। जिद्दण पार्लीमेंट दे विच खड़ के मिस्टर ट्रूडो ने वो 5-6 लाइनां बोलियां सी, उदों किसी नूं की पता सी कि आउण वाले दिनां दी सारी राजनीति सारे संसार दी हिल जूगी। अज आस्ट्रेलिया दे विचों भी आ गया कि विदेशी दखल मंजूर नहीं। ਜਿਹੜੀਆਂ गल्लां भारत सरकार उत्थे कर बैठी आ जिहड़ा पंगा खड़ा कीता उत्थे मंदरां दे उत्ते लिख के खालिस्तानियां नूं भंडण दे लई,
ਉੱਥੋਂ ਦੀ ਸਰਕਾਰ ਵੀ ਐਡਵਾਈਜ਼ਰੀ ਜਾਰੀ ਕਰ ਰਹੀ ਹੈ। ਕੈਨੇਡਾ ਦੇ ਬਾਰੇ ਭਾਰਤ ਦੇ ਵਿੱਚ ਆ ਮਸਲੇ ਤੋਂ ਪਹਿਲਾਂ 15 ਦਿਨ ਤੋਂ ਪਹਿਲਾਂ 15 ਕੀ 10 ਦਿਨ ਤੋਂ ਪਹਿਲਾਂ ਸਾਰੇ ਦੇ ਸਾਰੇ ਭਾਰਤੀਆਂ ਨੂੰ ਲੱਗਦਾ ਸੀ ਕਿ ਧਰਤੀ ਦੇ ਉੱਤੇ ਸਭ ਤੋਂ ਸਾਡਾ ਵਧੀਆ ਨੇੜਲਾ ਸਹਿਯੋਗੀ ਕੈਨੇਡਾ, ਤੇ ਹੁਣ ਗੋਦੀ ਮੀਡੀਆ ਪਿੱਟਣ ਲੱਗਿਆ ਹੈ ਵੀ ਪਾਕਿਸਤਾਨ ਨਾਲੋਂ ਵੀ ਮਾੜਾ ਹੈ ਤਾਂ ਕੈਨੇਡਾ ਤਾਂ, ਤੇ ਕੈਨੇਡਾ ਨੂੰ ਆਤੰਕ ਦਾ ਅੱਡਾ, ਦਹਿਸ਼ਤਗਰਦੀਆਂ ਦਾ, ਟੈਰੋਰਿਸਟਾਂ ਦਾ ਸਭ ਤੋਂ ਵੱਡਾ ਹੈਵਨ, ਤੇ ਇਦਾਂ ਦੀਆਂ ਗੱਲਾਂ ਕਰ ਕਰਕੇ ਜੋ ਮਾਹੌਲ ਬਣਾਇਆ ਜਾ ਰਿਹਾ ਉਹਦੇ ਵਿੱਚ ਸਾਨੂੰ ਇਹ ਗੱਲ ਮੰਨਣੀ ਪੈਣੀ ਆ ਕਿ ਇਹ ਇੱਕ ਬਹੁਤ ਵੱਡੇ ਪੱਧਰ ਦੀ, ਵੱਡੇ ਮੁਲਕਾਂ ਦੀ, ਵੱਡੇ ਭਲਵਾਨਾਂ ਦਾ ਘੋਲ। ਇਹਦੇ ਵਿੱਚ ਅਜੇ ਸਾਡੇ ਲਈ ਸਪੇਸ ਕਿੰਨੀ ਕਾ ਇਹ ਸੋਚ ਕੇ ਪੈਰ ਪੱਟਣਾ ਚਾਹੀਦਾ। ਕੋਈ ਇਹੋ ਜਿਹੀ ਗੱਲ ਜਿਹਦੇ ਨਾਲ ਸਾਡੀ ਸਾਰੀ ਬਣੀ ਬਣਾਈ ਗੱਲ ਦੇ ਉੱਤੇ, ਜਿਵੇਂ ਕਹਿੰਦੇ ਖੀਰ ਬਣੀ ਸੀ ਉੱਤੇ ਸਵਾਹ ਪੈ ਗਈ, ਸਾਡੇ ਕਿਸੇ ਆਗੂ ਤੋਂ, ਸਾਡੇ ਕਿਸੇ ਜਥੇਬੰਦੀ ਤੋਂ ਇਹੋ ਜਿਹੀ ਗੱਲ ਨਾ ਹੋ ਜਾਏ। ਸਾਡੇ ਲਈ ਸਾਰੇ ਸੰਸਾਰ ਦੇ ਵਿੱਚ ਸੌਫਟ ਕਾਰਨਰ ਬਣ ਰਿਹਾ। ਜਿੰਨਾ ਸਾਡੇ ਉੱਤੇ ਵਧੀਕੀ, ਜ਼ੁਲਮ ਤੇ ਤਸ਼ੱਦਦ ਹੋਇਆ ਜਾਂ ਹੋਣ ਦੇ ਅਸਾਰ ਨੇ, ਉਹਦੇ ਨਾਲ ਵੀ, ਕਿਉਂਕਿ ਜਦੋਂ ਈਜਿਪਟ ਦੇ ਵਿੱਚ, ਮਿਸਰ ਦੇ ਵਿੱਚ ਹੋਇਆ ਨਾ, ਉਦੋਂ ਵੀ ਸਾਰੇ ਲੋਕਾਂ ਨੇ ਇਹ ਕਿਹਾ ਕਿ ਪੀਸਫੁਲ ਤੇ ਡੈਮੋਕ੍ਰੇਟਿਕ ਜਿਹੜੇ ਇਨਕਲਾਬ ਨੇ ਉਹਨਾਂ ਦਾ ਵੇਲਾ ਆ ਗਿਆ। ਸਿੱਖਾਂ ਨੂੰ ਖਾਲਿਸਤਾਨ ਦੇ ਲਈ ਬਿਲਕੁਲ ਪੀਸਫੁਲ ਤੇ ਡੈਮੋਕ੍ਰੇਟਿਕ ਰਾਹ ਜਿਹੜਾ ਹੈਗਾ ਉਹ ਦੁਨੀਆ ਦੇ ਰਹੀ ਆ, ਤਾਂ ਸਾਡੀ ਇਸ ਆਜ਼ਾਦੀ ਮੂਵਮੈਂਟ ਨੂੰ ਇੱਥੋਂ ਦੀ ਹਕੂਮਤ ਚਾਹੇਗੀ ਕਿ ਇਹ ਗੰਨ ਚੱਕਣ ਤਾਂ ਕਿ ਸਾਨੂੰ ਸਿੱਖਾਂ ਦਾ ਸ਼ਿਕਾਰ ਖੇਡਣ ਦੇ ਵਿੱਚ ਕੋਈ ਔਖ ਨਾ ਆਵੇ। ਅਸੀਂ ਤਾਂ ਬੜੇ ਸਪਸ਼ਟ ਮਾਂ ਕਿ ਜਿੱਦਣ ਖਾਲਿਸਤਾਨ ਬਣ ਗਿਆ, ਜਿਹੜੀਆਂ ਭਾਰਤ ਦੀਆਂ ਫਿਲਮਾਂ ਨੇ, ਜਿਵੇਂ ਇਹਨਾਂ ਨੇ ਹੁਣ ਹਰੇਕ ਫਿਲਮ ਦੇ ਵਿੱਚ ਖਲਨਾਇਕ ਜਿਹੜਾ ਹੈ ਉਹ ਪਾਕਿਸਤਾਨ ਜਾਂ ਮੁਸਲਮਾਨ ਦਰਸਾਇਆ ਹੁੰਦਾ, ਉਦੋਂ ਫਿਰ ਸਿੱਖ ਹੋਇਆ ਕਰਨਗੇ। ਜਿਵੇਂ ਤਾਰਾ ਸਿੰਘ ਹੁਣ ਪਾਕਿਸਤਾਨ ਜਾਂਦਾ, ਉਦੋਂ ਫਿਰ ਕਿਸੇ ਅਮਿਤ ਨੂੰ, ਕਿਸੇ ਵਿਜੇ ਨੂੰ ਖਾਲਿਸਤਾਨ ਜਾ ਕੇ ਉੱਥੋਂ ਨਲਕੇ ਪੱਟਦੇ ਨੂੰ ਦਿਖਾਇਆ ਕਰਨਗੇ ਤੇ ਹੋਰ ਟਟਵੈਕ ਕਰਿਆ ਕਰਨਗੇ। ਸੋ ਇਹਨਾਂ ਦੇ ਪੱਲੇ ਜਿਸ ਤਾਕਤ ਨਾਲ, ਜਿਸ ਮੁਲਕ ਨਾਲ, ਜਿਨ੍ਹਾਂ ਲੋਕਾਂ ਨਾਲ ਤੁਹਾਡਾ ਵਾਹ ਪਿਆ ਹੋਇਆ, ਪਹਿਲਾਂ ਉਹਨਾਂ ਦਾ ਕਿਰਦਾਰ ਦੇਖੋ। ਉਹਨਾਂ ਦੇ ਲੈਵਲ ਤੇ ਆ ਕੇ ਉਹਨਾਂ ਵਾਂਗੂ ਗਰਕੇ ਹੋਏ ਲਹਿਜੇ ਵਿੱਚ ਆਪਾਂ ਕਿੱਥੇ ਬੋਲਾਂਗੇ? ਆਪਾਂ ਨਹੀਂ, ਆਪਣੇ ਅਖਲਾਕ ਦੀ, ਆਪਣੇ ਕਿਰਦਾਰ ਦੀ ਦੁਨੀਆ ਸਿਫਤ ਕਰਦੀ ਆ, ਆਪਾਂ ਆਪਦੇ ਉਸ ਮਿਆਰ ਤੋਂ ਡਿੱਗੀਏ ਨਾ। ਤੇ ਇਸ ਵੇਲੇ ਗੋਦੀ ਮੀਡੀਆ ਇਹੀ ਚਾਹੁੰਦਾ ਤੇ ਵੀ ਇੱਕ ਤਾਂ ਦੁਨੀਆ 'ਚ ਸਿੱਖਾਂ ਦੀ ਬਦਨਾਮੀ ਹੋਵੇ, ਦੂਜਾ ਇਹਨਾਂ ਨੂੰ ਲੋਕ ਗਰਕੇ ਹੋਏ ਮੰਨਣ। ਸੋ ਮੈਂ ਇਹ ਬਾਰ-ਬਾਰ ਬੇਨਤੀ ਕਰ ਰਿਹਾ ਕਿ ਜਿਹੜੇ ਬੰਦੇ ਪੰਪ ਮਾਰ ਰਹੇ ਨੇ, ਚੱਕ ਦਿਓ ਫੱਟੇ, ਹੁਣੇ ਬਸ ਲੈ ਲਿਓ, ਢਾ ਲਓ, ਇਸ ਤਰ੍ਹਾਂ ਵੀ ਗੱਲ ਕਰ ਰਹੇ, ਇਦਾਂ ਦੀ ਅਜੇ ਕੋਈ ਗੱਲ ਨਹੀਂ ਹੈ। ਇਹ ਗੱਲ ਕਿੱਧਰ ਨੂੰ ਜਾਣੀ ਆ, ਕਿਵੇਂ ਕਿਵੇਂ ਕੀ ਹੋਣਾ, ਅਰਦਾਸ ਕਰਦੇ ਸੱਚੇ ਪਾਤਸ਼ਾਹ ਮੂਹਰੇ, ਸਾਰੇ ਚਾਹੁੰਦੇ ਆ ਖਾਲਿਸਤਾਨ ਬਣ ਜੇ, ਪਰ ਵਕਤ ਵਿਚਾਰੇ ਬਗੈਰ ਕਿਸੇ ਸੋਚ ਵਿਚਾਰ ਤੋਂ ਚੱਕ ਲੋ ਕਰੀ ਜਾਣਾ, ਹਰ ਵੇਲੇ ਧੜੱਲੇ ਜੇ ਉੱਚੇ ਬੋਲ ਬੋਲਣੇ, ਇਹੋ ਨਹੀਂ ਗੱਲ ਚੱਲਦੀ ਹੁੰਦੀ। ਸੋਚ ਵਿਚਾਰ ਕੇ ਠੰਮੇ ਨਾਲ, ਧੀਰਜ ਨਾਲ, ਬਹੁਤ ਹੀ ਜ਼ਿਆਦਾ ਸਹਿਜ ਨਾਲ ਗੱਲ ਕਰਨ ਦੀ ਲੋੜ ਆ। ਸਾਨੂੰ ਸੱਚੇ ਪਾਤਸ਼ਾਹ ਇੱਕ ਮੌਕਾ ਬਖਸ਼ ਰਹੇ ਆ। ਇਸ ਮੌਕੇ ਦੇ ਵਿੱਚ ਜੇ ਸਾਡੀ ਕੌਮ ਦਾ ਭਲਾ ਹੁੰਦਾ, ਉਹ ਅਸੀਂ ਜ਼ਰੂਰ ਉਹਨੂੰ ਮੌਕੇ ਨੂੰ ਵਰਤੀਏ। ਇਹ ਵੀ ਨਾ ਹੋਵੇ ਕਿ ਅਸੀਂ ਬਾਅਦ ਵਿੱਚ ਪਛਤਾਉਂਦੇ ਮਰ ਜਾਈਏ। ਜਿਵੇਂ 1947 ਮੌਕੇ ਜਦੋਂ ਰੇਲ ਲੰਘ ਗਈ, ਅੱਜ ਤੱਕ ਉਸ ਮੌਕੇ ਦੀ ਲੀਡਰਸ਼ਿਪ ਨੂੰ ਲੋਕ ਤੋਏ ਕਰਦੇ ਆ। ਇਸ ਵੇਲੇ ਦੀ ਲੀਡਰਸ਼ਿਪ ਵੀ ਨਹੀਂ ਚਾਹੇਗੀ ਕਿ ਸਾਨੂੰ ਕੋਈ ਦੁਨੀਆ ਦੇ ਇਤਿਹਾਸ ਦੇ ਵਿੱਚ ਸਿੱਖ ਕੌਮ ਕਵੇ ਕਿ 47 ਵਾਲਿਆਂ ਨੂੰ ਛੱਡੋ, ਹੁਣ ਵਾਲਿਆਂ ਨੇ ਕਿਹੜਾ ਕੋਈ ਲੱਲਰ ਲਾਤੇ। ਸੋ ਬੜੀ ਭਾਰੀ ਜ਼ਿੰਮੇਵਾਰੀ ਹੁੰਦੀ ਆ, ਜਿਹੜੇ ਮੂਹਰੇ ਲੱਗੇ ਹੁੰਦੇ ਆ ਉਹਨਾਂ 'ਚ ਭਰੋਸਾ ਰੱਖੋ, ਵਿਸ਼ਵਾਸ ਰੱਖੋ। ਬਹੁਤ ਸਾਰੇ ਸੱਜਣਾਂ ਨੂੰ ਤਾਂ ਐਂ ਲੱਗਦਾ ਵੀ ਜਿਵੇਂ ਸਾਡੀ ਕੌਮ ਦੇ ਵਿੱਚ ਕੋਈ ਲੀਡਰ ਜਾਂ ਕੋਈ ਆਗੂ ਹੈ ਹੀ ਨਹੀਂ। ਅਸਲ ਵਿੱਚ ਮੇਰਾ ਇਹਦੇ ਬਾਰੇ ਬੋਲ ਕੇ ਮੈਂ 2 ਮਿੰਟ 'ਚ ਸਮਾਪਤੀ ਕਰ ਦੇਣੀ ਆ, ਟਾਈਮ ਕਾਫੀ ਹੋ ਗਿਆ। ਮੇਰਾ ਜਾਂ ਆਪਣੇ ਸਾਰੇ ਸਿੱਖਾਂ ਦਾ ਇਸ ਗੱਲ ਬਾਰੇ ਬੜਾ ਸਪਸ਼ਟਤਾ ਵਾ ਕਿ ਸਾਡੇ ਸਿਧਾਂਤ ਹੀ ਲੀਡਰ ਹੁੰਦੇ ਆ। ਸਾਡੀ ਅਗਵਾਈ ਗੁਰੂ ਗ੍ਰੰਥ ਸਾਹਿਬ ਕਰਦੇ ਆ। ਸਾਡਾ ਲੀਡਰ ਗੁਰੂ ਗ੍ਰੰਥ ਸਾਹਿਬ ਆ, ਆਗੂ ਸਾਡਾ ਗੁਰੂ ਗ੍ਰੰਥ ਸਾਹਿਬ ਆ, ਗੁਰੂ ਦੇ ਸਿਧਾਂਤ ਆ। ਅਸੀਂ ਸਾਰੇ ਦੇ ਸਾਰੇ ਸੇਵਾਦਾਰ ਆ। ਦੁਨੀਆ ਭਰ ਦੇ ਵਿੱਚ ਖਿਲਰੇ ਹੋਏ ਸਾਰੇ ਦੇ ਸਾਰੇ ਸਿੱਖ ਆ ਜਿਹੜੇ, ਉਹ ਇਸ ਗੱਲ ਦੇ ਲਈ ਜ਼ਿੰਮੇਵਾਰ ਆ। ਹਰੇਕ ਸਿੱਖ ਆਪਣੇ ਆਪ ਦੇ ਵਿੱਚ ਖਾਲਿਸਤਾਨ ਦਾ ਅੰਬੈਸਡਰ। ਸੋ ਅਸੀਂ ਇਹ ਚੱਕਰ 'ਚ ਨਾ ਪਈਏ ਕਿ ਜੀ ਫਲਾਨੀ ਜਥੇਬੰਦੀ, ਫਲਾਨਾ ਲੀਡਰ। ਅਸੀਂ ਸਾਰੇ ਦੇ ਸਾਰੇ ਕੌਮ ਦੀ ਚੜ੍ਹਦੀ ਕਲਾ ਲਈ ਸੋਚੀਏ ਤੇ ਪੰਥ ਦੇ ਝੰਡੇ
ਇੱਕ ਨਾ ਇੱਕ ਦਿਨ ਉਹ ਵਕਤ ਆਏਗਾ ਜਦੋਂ ਯੂਐਨਓ ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਸਾਡਾ ਖਾਲਿਸਤਾਨ ਦਾ ਝੰਡਾ ਵੀ ਝੂਲੂਗਾ। ਆਓ ਇੱਥੇ ਸਮਾਪਤੀ ਕਰਦੇ ਹਾਂ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।